ਸਤਿ ਸ੍ਰੀ ਅਕਾਲ ਭਾਈ ਸਾਹਿਬ। ਸਤਿ ਸ੍ਰੀ ਅਕਾਲ ਭੈਣ ਜੀ, ਕੀ ਹਾਲ ਜੇ? ਠੀਕ ਹੈ, ਖਰੀਅਤ ਹੈ? ਹਾਂਜੀ ਵਧੀਆ, ਫਸਟ ਕਲਾਸ। ਤੁਸੀਂ ਸੁਣਾਓ, ਠੀਕ ਹੋ ਜੀ? ਅੱਲਾ ਦਾ ਇਹਸਾਨ ਹੈ, ਦੁਆਵਾਂ ਨੇ, ਕਰਮ ਹੈ ਸੋਹਣੇ ਰੱਬ ਦਾ। ਤੁਹਾਡੀ ਸਿਹਤ ਠੀਕ ਠਾਕ ਰਹਿੰਦੀ ਹੈ? ਪਰਿਵਾਰ? ਹਾਂਜੀ ਹਾਂਜੀ ਠੀਕ ਆ। ਬਾਕੀ ਤੁਹਾਡਾ ਜਿਵੇਂ ਅੱਜ ਵੀਡੀਓ ਵੇਖਿਆ ਸੀ, ਉਹ ਮੁਕਤੇ ਵਾਲਾ ਬਹੁਤ ਸੋਹਣਾ ਵੀਡੀਓ ਸੀ। ਅੱਛਾ ਜੀ। ਤੇ ਮੈਂ ਤਾਂ ਕੋਸ਼ਿਸ਼ ਕਰਨਾ ਹਾਂਜੀ ਜੀ, ਜਿਹੜਾ ਨਾ ਆਪਣਾ ਬਜ਼ੁਰਗਾਂ ਦੇ ਜਿਹੜੇ ਪਿੰਡ ਉਹਨਾਂ ਦੀ ਜਿਹੜੀ ਯਾਦਦਾਸ਼ਤ ਹੈ ਉਹਨੂੰ ਸੇਵ ਕੀਤਾ ਜਾਵੇ। ਤੇ ਬਾਕੀ ਹੁਣ ਜਿਹੜਾ ਨਾ ਬਜ਼ੁਰਗ ਪਹਿਲੇ ਮਿਲਣਾ ਬਹੁਤ ਹੀ ਮੁਸ਼ਕਲ ਹੈ। ਬਹੁਤ ਸਾਰੇ ਜਿਹੜੇ ਹਾਂਜੀ ਗੁਰਦੁਆਰੇ ਜਾਂ ਹਵੇਲੀਆਂ ਜਾਂ ਘਰ ਉਹ ਬਿਲਕੁਲ ਹੀ ਖਤਮ ਹੋ ਗਏ। ਨਿਸ਼ਾਨੀਆਂ ਜਿਹੜੀਆਂ ਪਹਿਲੇ ਵੜਕਿਆਂ ਦੀਆਂ ਹੈ ਸਨ, ਤੇ ਲੇਕਿਨ ਹਾਂਜੀ ਹਾਂਜੀ ਇਸ ਦੇ ਬਾਵਜੂਦ ਵੀ ਫਿਰ ਵੀ ਜਿਹੜਾ ਨਾ ਕੋਸ਼ਿਸ਼ ਕਰੀਦੀ ਹੈ ਕਿ ਚਲੋ ਕੋਈ ਥੋੜਾ ਬਹੁਤਾ ਨਿਸ਼ਾਨ ਮਿਲ ਜਾਵੇ ਕੋਈ, ਤੇ ਉਹਨੂੰ ਜਿਹੜਾ ਨਾ ਹਾਂਜੀ ਉਹ ਸੇਵ ਕੀਤਾ ਜਾ ਸਕੇ। ਤੇ ਦੂਸਰਾ ਉਸੇ ਬਹਾਨੇ ਹਾਂਜੀ ਜਿਹੜਾ ਨਾ ਲੋਕਾਂ ਦੇ ਅੰਦਰ ਜਿਹੜਾ ਨਾ ਇਹ ਭਾਈਚਾਰੇ ਦੀ ਫਜ਼ਾ ਜਿਹੜੀ 47 ਤੋਂ ਪਹਿਲੇ ਦੀ ਸੀ ਉਸੇ ਨੂੰ ਬਰਕਰਾਰ ਰੱਖਿਆ ਹਾਂਜੀ ਜਾਏ, ਕਿਉਂਕਿ ਹਾਂ ਇਸੇ ਮਿੱਟੀ ਤੋਂ ਹੀ ਅਸੀਂ ਬਣੇ ਆ। ਤੇ ਇਸੇ ਤਰ੍ਹਾਂ ਹੀ 47 ਤੋਂ ਪਹਿਲੇ ਜਿਹੜੀ ਵੰਡ ਹੋਈ ਸੀ, ਇਸ ਤੋਂ ਪਹਿਲੇ ਸਾਡਾ ਇਸੇ ਤਰ੍ਹਾਂ ਮੇਲ ਮਿਲਾਪ ਸੀ ਕਿ ਜਿਸ ਤਰ੍ਹਾਂ ਇੱਕ ਖਾਨਦਾਨ ਦੇ ਅਫਰਾਦ ਹੁੰਦੇ ਨੇ। ਬਿਲਕੁਲ ਬਿਲਕੁਲ, ਸਾਡੇ ਬਜ਼ੁਰਗ ਦੱਸਦੇ ਹੁੰਦੇ ਸਨ, ਮੇਰੇ ਦਾਦੀ ਜੀ, ਮੇਰੇ ਪਿਤਾ ਜੀ, ਬਈ ਕੋਈ ਇੱਕ ਇਕੱਠੇ ਹੀ, ਸਭ ਕੁਝ ਇਕੱਠਾ ਹੀ ਹੁੰਦਾ ਸੀ, ਕੋਈ ਭੇਦਭਾਵ ਨਹੀਂ ਸੀ। ਸਾਰੇ ਰਲ ਮਿਲ ਕੇ ਵਿਆਹ ਸ਼ਾਦੀਆਂ ਤੇ ਸਾਰੇ ਇਕੱਠੇ ਹੋਣਾ, ਔਰ ਸਾਰਿਆਂ ਮਤਲਬ ਖਾਣਾ, ਉਹਨਾਂ ਦਾ ਆਉਣਾ, ਬੰਦਾ ਉਹਨੇ ਬਣਾਉਣਾ ਖਾਣਾ, ਤੇ ਸਾਡੇ ਬੰਦੇ ਸਾਡਾ ਬਣਾਉਣਾ ਖਾਣਾ, ਤੇ ਸਾਰਿਆਂ ਇਕੱਠਿਆਂ ਹੀ ਖਾਣਾ। ਕੋਈ ਉਹ ਹੈ ਹੀ ਨਹੀਂ ਸੀ, ਮਤਲਬ ਅੱਡ ਗੁਆਂਢ ਸਾਰੇ ਰਲ ਮਿਲ ਕੇ ਰਹਿੰਦੇ ਸਨ। ਸਾਡੇ ਸਿੱਖ ਵੀ ਔਰ ਤੇ ਸਾਰੇ ਆਪਣਾ ਤੁਹਾਡੇ ਵੀ। ਹਾਂਜੀ। ਤਾਂ ਮੇਰੇ ਪਿਤਾ ਜੀ ਜਿਹੜੇ ਨੇ, ਉਹਨਾਂ ਕਹਿਣਾ ਮੈਂ ਰੋਜ਼ ਰਾਤ ਨੂੰ ਮਿਰਜੇ ਹੁੰਨਾ ਵਾ। ਅੱਛਾ ਮਤਲਬ ਮੈਂ ਰੋਜ਼ ਰਾਤ ਨੂੰ ਸੁਪਨੇ ਚ ਮਿਰਜੇ ਹੁੰਨਾ ਵਾ ਆਪਣੇ ਘਰ। ਅੱਛਾ ਮੈਂ ਤੇ ਉੱਥੇ ਹੀ ਉਹ ਜਦੋਂ ਜਿਉਂਦੇ ਸਨ, ਹੁਣ ਤੇ ਹੈ ਨਹੀਂ ਕਰਮਾਂ ਵਾਲੇ। ਤੇ ਉਹ ਤੇ ਮਤਲਬ ਆਂਦੇ ਮੈਂ ਉਹ ਮਿਰਜੇ ਦੀਆਂ ਗਲੀਆਂ ਚ ਫੇਰਨਾ ਵਾ। ਅੱਛਾ, ਹੁਣ ਥੋੜੀ ਜਿਹੀ ਉਹ ਗੱਲ ਕਰ ਲਈਏ। ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਂ ਜੋਗਿੰਦਰ ਕੌਰ। ਜੋਗਿੰਦਰ ਕੌਰ। ਤੁਹਾਡੇ ਪਿਤਾ ਜੀ ਦਾ ਨਾਂ ਕੀ ਹੈ? ਸੰਤੋਖ ਸਿੰਘ। ਸੰਤੋਖ ਸਿੰਘ, ਠੀਕ ਹੋ ਗਿਆ। ਹਾਂਜੀ। ਤੁਹਾਡੇ ਦਾਦਾ ਜੀ ਦਾ ਨਾਮ? ਅਰੂੜ ਸਿੰਘ। ਅਰੂੜ ਸਿੰਘ, ਸਰਦਾਰ ਅਰੂੜ ਸਿੰਘ ਮਿਰਜ਼ੇ ਵਿਰਕਾਂ ਵਾਲਾ। ਹਾਂਜੀ ਹਾਂਜੀ। ਇਹਦਾ ਜ਼ਿਲ੍ਹਾ ਤੇ ਤਹਿਸੀਲ ਹੈਗੀ ਸੀ ਸ਼ੇਖੂਪੁਰਾ। ਦਾਦਾ ਜੀ ਜਿਹੜੇ ਸਨ ਤੇ ਤੁਹਾਡੇ ਚਾਚਾ ਜੀ ਸਨ ਜਿਹੜੇ ਕਤਲ ਹੋਏ ਸਨ? ਅਰੂੜ ਸਿੰਘ ਦਾਦਾ ਜੀ ਤੇ ਮੋਤਾ ਸਿੰਘ ਮੇਰੇ ਤਾਇਆ ਜੀ। ਦੋਨੋਂ ਮਿਰਜ਼ਾ ਵਿਰਕਾਂ ਕਤਲ ਹੋਏ ਸਨ? ਹਾਂਜੀ ਹਾਂਜੀ। ਇਹ ਡੇਰੇ ਤੇ ਕਤਲ ਹੋਏ ਸਨ ਜਾਂ ਹਵੇਲੀ 'ਚ ਜਾਂ ਰਸਤੇ ਦੇ ਵਿੱਚ ਕਿਤੇ ਆਂਦੇ? ਉਹ ਸੁਣੀਆਂ ਸੁਣਾਈਆਂ ਗੱਲਾਂ ਹੀ ਨੇ। ਮਤਲਬ ਉਹ ਮਤਲਬ ਮੇਰੇ ਜਿਹੜੇ ਤਾਇਆ ਜੀ ਸਨ, ਉਹਨਾਂ ਨੂੰ ਤੇ ਆਂਦੇ ਨੇ ਹਲਕਾ ਬੁਖਾਰ ਸੀ, ਤੇ ਉਹ ਬਾਹਰ ਪੈਲੀ ਤੇ ਪੇੜ ਦੇ ਥੱਲੇ ਲੇਟੇ ਹੋਏ ਸਨ ਚਾਦਰ ਲੈ ਕੇ। ਹਾਂਜੀ। ਤੇ ਦਾਦਾ ਜੀ ਮੇਰੇ ਕਿਸੇ ਕੰਮ ਨਾਲ ਉਹਨਾਂ ਦੇ 2-4 ਬੰਦੇ ਸਨ, ਤੇ ਕਿਸੇ ਕੰਮ ਨਾਲ ਦੂਜੇ ਸ਼ਹਿਰ ਜਾ ਰਹੇ ਸਨ। ਉਹਨਾਂ ਨੂੰ ਜਾ ਕੇ ਉਹਨਾਂ ਰਾਹ ਵਿੱਚ ਫੜਿਆ ਸੀ, ਪੈਦਲ ਜਾ ਰਹੇ ਸਨ, ਤੇ ਉਹਨਾਂ ਜਿੱਥੇ ਜਾ ਕੇ ਫੜਿਆ ਉੱਥੇ ਮਾਰਿਆ ਮੂਰਿਆ। ਪਿੰਡ ਬੜਾ ਯਾਦ ਆਂਦਾ ਆਪਣੇ ਬਾਪੂ ਦਾ, ਆਪਣੇ ਤਾਏ ਦਾ, ਆਪਣੇ ਦਾਦੇ ਦਾ। ਇਧਰੋਂ ਉਹ ਛੱਪੜ ਸੀ ਚੜ੍ਹਦੇ ਪਾਸੇ, ਲਹਿੰਦੇ ਪਾਸੇ ਜਿੱਥੇ ਗੁਰਦੁਆਰਾ ਸੀ। ਫਿਰ ਜਿਹੜੇ ਰਸਤੇ ਉਹ ਮੰਡੀ 'ਚ ਜਾਂਦੇ ਹੁੰਦੇ ਸਨ ਸ਼ੇਖੂਪੁਰੇ, ਤੇ ਉਹ ਵੀ ਉਹਨਾਂ ਰਾਵਾਂ ਦੀ ਵੀ ਜਿਹੜੀ ਹੈ ਨਾ ਉਹ ਵੀਡੀਓ ਸਾਰੇ ਤੁਸੀਂ ਇੰਝ ਹੀ ਮਹਿਸੂਸ ਕਰੋਗੇ ਕਿ ਜਿਸ ਤਰ੍ਹਾਂ ਤੁਹਾਡੇ ਦਾਦਾ ਜੀ ਤੁਹਾਡੀ ਉਂਗਲੀ ਫੜ ਕੇ ਤੇ ਤੁਹਾਨੂੰ ਜਿਹੜਾ ਨਾ ਉਹ ਸ਼ਹਿਰ ਲਿਜਾ ਰਹੇ ਨੇ ਖਰੀਦੋ ਫਰੋਖਤ ਕਰਨ ਵਾਸਤੇ, ਤੇ ਜਾਂ ਤੁਹਾਡੇ ਉੱਥੇ ਦਾਦਕੇ ਜਾਂ ਨਾਨਕੇ ਜਾਂ ਕਿਸੇ ਸ਼ਾਦੀ ਤੇ ਲਿਜਾ ਰਹੇ ਨੇ। ਚਲੋ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਦੇ, ਸੱਚੇ ਪਾਤਸ਼ਾਹ ਸਭ ਨੂੰ ਸੁੱਖ ਦੇ, ਤੰਦਰੁਸਤੀਆਂ ਦੇ, ਖੁਸ਼ੀਆਂ ਦੇ। ਪਿੰਡ ਦੇਖਣ ਨੂੰ ਦਿਲ ਕਰਦਾ, ਬਹੁਤ ਕਰਦਾ, ਬਹੁਤ ਕਰਦਾ। ਲੋ ਜੀ ਭੈਣ ਜੀ ਜੋਗਿੰਦਰ ਕੌਰ ਜੀ, ਤੁਸੀਂ ਕਿਹਾ ਸੀ ਕਿ ਮੇਰੇ ਬਾਪੂ ਦਾ, ਮੇਰੇ ਦਾਦੇ ਦਾ ਪਿੰਡ ਵਿਖਾ ਦਿਓ ਮਿਰਜ਼ਾ ਵਿਰਕਾਂ, ਤੇ ਅੱਜ ਮੈਂ ਸਾਰਾ ਹੀ ਮਿਰਜ਼ਾ ਵਿਰਕਾਂ ਤੁਹਾਨੂੰ ਦਿਖਾ ਦੇਣਾ। ਛੱਪੜ ਵੀ, ਗੁਰਦੁਆਰੇ ਵੀ, ਮੜੀਆਂ ਵੀ, ਉਹ ਰਸਤੇ ਜਿਨ੍ਹਾਂ ਰਾਹਾਂ ਤੇ ਤੁਹਾਡੇ ਬਾਪੂ, ਦਾਦਾ ਤੇ ਚਾਚੇ ਤਾਏ ਚੱਲਦੇ ਰਹੇ। ਚਲੋ ਮੇਰੇ ਨਾਲ। ਤੇ ਇਹ ਸਾਹਮਣੇ ਜਿਹੜਾ ਪਿੰਡ ਹੈਗਾ ਮਿਰਜ਼ਾ ਵਿਰਕਾਂ, ਤੇ ਪਿੱਛੇ ਮੈਂ ਗੋਪੇਰਾ ਛੱਡ ਕੇ ਆਇਆ, ਉਸ ਤੋਂ ਪਿੱਛੇ ਛੱਡ ਕੇ ਆਇਆ ਪਿੰਡ ਲਾਗਰ,
ਤੇ ਫਿਰ ਧੀਰ ਦਾ ਮੋੜ, ਜਿਹਨੂੰ ਸ਼ਿਵਪੁਰਾ ਚੌਕ ਵੀ ਕਿਹਾ ਜਾ ਸਕਦਾ ਹੈ, ਜਿਹੜਾ ਗੁਜਰਾਂਵਾਲੇ ਰੋਡ 'ਤੇ ਆ। ਇਹ ਸਾਹਮਣੇ ਆ ਗਿਆ ਜੀ ਮਿਰਜ਼ਾ ਵਿਰਕਾਂ ਰੋਡ। ਇਹ ਹੈਗੀ ਹੈ ਬੱਤੀ, ਅੱਲਾ ਤੁਹਾਡਾ ਭਲਾ ਕਰੇ। ਜਿਹੜੀ ਮੈਂ ਸਾਈਡ ਤੋਂ ਜਾ ਰਿਹਾ ਇਹ ਹੈਗੀ ਹੈ ਪਹਾੜ ਪਾਸਾ, ਤੇ ਪਹਾੜ ਪਾਸਿਓਂ ਇਹ ਜਿਹੜਾ ਸੇਮ ਨਾਲਾ ਇਹ ਸੜਕ ਇਹ ਪਹਾੜ ਪਾਸੇ ਜਾਂਦੀ ਹੈ। ਤੇ ਇਸੇ ਤਰ੍ਹਾਂ ਹੀ ਉਹ ਉੱਧਰਲੇ ਪਾਸੇ ਬੈਠ ਕੇ ਬਾਬਾ ਜੀ ਸਨ, ਉਹਨਾਂ ਦਾ ਵਿਰਕ ਸਾਹਿਬ, ਉਹਨਾਂ ਦਾ ਮੈਂ ਇੰਟਰਵਿਊ ਕੀਤਾ ਸੀ, ਜਿਹੜੇ ਹੁਣ ਅੱਲਾ ਨੂੰ ਪਿਆਰੇ ਹੋ ਗਏ ਨੇ। ਇਸੇ ਤਰ੍ਹਾਂ ਆਸਤਾ ਆਸਤਾ ਕਰਕੇ ਜਿਹੜਾ ਸਾਡਾ ਖਜ਼ਾਨਾ ਨਾ ਜੀ ਪੁਰਾਣਾ, ਉਹ ਦੁਨੀਆ ਤੋਂ ਉੱਠਦਾ ਜਾ ਰਿਹਾ। ਤੇ ਇਹ ਸੜਕ ਜਿਹੜੀ ਇਸੇ ਤਰ੍ਹਾਂ ਮੁਖਤਲਿਫ ਪਿੰਡਾਂ 'ਚ ਜਾਂਦੀ ਹੈ। ਤੇ ਇਹ ਹੈਗਾ ਬੁਨਿਆਦੀ ਮਰਕਜ਼ ਸਿਹਤ, ਯਾਨੀ ਛੋਟਾ ਹਸਪਤਾਲ ਪਿੰਡ ਦਾ। ਤੇ ਇਹ ਦੇਖੋ ਜੀ ਹੁਣ ਪਿੰਡ ਨੇ ਕਿੰਨੀ ਤਰੱਕੀ ਕਰ ਲਈ ਹੈ। ਜਿਸ ਵਕਤ ਤੁਹਾਡੇ ਬਾਪੂ, ਤੁਹਾਡੇ ਬਾਪ, ਤੁਹਾਡਾ ਤਾਇਆ, ਚਾਚੇ ਇਸ ਰਾਹ ਤੋਂ ਗੁਜ਼ਰਦੇ ਹੁੰਦੇ ਸਨ, ਉਸ ਵਕਤ ਇਹ ਕੱਚਾ ਪਿਆ ਹੁੰਦਾ ਸੀ। ਹੁਣ ਇਹ ਸੜਕ ਬਣ ਗਈ। ਤੇ ਇਹ ਹੈਗੀ ਹੈ, ਤੁਸੀਂ ਦੇਖਿਆ ਹੈਗਾ ਕਿ ਪਿੰਡ ਦੇ ਲਹਿੰਦੇ ਪਾਸੇ ਤੁਹਾਡੇ ਬਜ਼ੁਰਗ ਦਾਦਾ, ਬਾਪੂ, ਚਾਚਾ ਉਹ ਜ਼ਿਕਰ ਕਰਦੇ ਹੋਣਗੇ। ਤੇ ਇਹ ਜਿਹੜੀ ਇਹਨਾਂ ਨਾਲ ਹੁਣ ਸੜਕ ਬਣੀ ਹੈ, ਤੇ ਇਹ ਸੜਕ ਜਾਂਦੀ ਹੈ ਜਿੱਧਰ ਮੇਰਾ ਰੁੱਖ ਹੈ, ਤੇ ਇਹ ਹੈਗਾ ਆਪਣਾ ਮਿਰਜ਼ਾ ਵਿਰਕਾਂ ਤੋਂ ਸ਼ਿਵਪੁਰੇ ਰੋਡ ਤੇ ਇੱਥੋਂ ਇਹ ਸਿੱਧਾ ਰੋਡ ਜਿਹੜਾ ਨਾ ਸ਼ਿਵਪੁਰੇ ਚਲ ਜਾਂਦਾ। ਤੇ ਫਿਰ ਜਿੱਧਰੋਂ ਮੈਂ ਆ ਰਿਹਾ ਇਹ ਜਾਂਦਾ ਅੱਗੇ ਅਜਨਿਆਂਵਾਲਾ, ਜੰਡਿਆਲਾ, ਸ਼ੇਰ ਖਾਂ ਤੇ ਮੁਕਤਾ ਤੇ ਜੰਗੀਰਪੁਰਾ, ਜਿਹੜੇ ਬਹੁਤ ਸਾਰੇ ਸਿੱਖਾਂ ਦੇ ਪਿੰਡ ਸਨ। ਤੇ ਮੈਂ ਹੁਣ ਅੱਜ ਤੁਹਾਨੂੰ ਸਾਰਾ ਤੁਹਾਡਾ ਪਿੰਡ ਦਿਖਾਉਣਾ, ਤੁਹਾਡੀਆਂ ਬੜੀਆਂ, ਤੁਹਾਡੇ ਗੁਰਦੁਆਰੇ, ਤੁਹਾਡੇ ਬਾਜ਼ਾਰ, ਤੁਹਾਡੀਆਂ ਗਲੀਆਂ, ਤੁਹਾਡੇ ਮਕਾਨ, ਤੁਹਾਡੇ ਛੱਪੜ, ਤੇ ਫਿਰ ਤੁਹਾਡੀਆਂ ਬੈਠਕਾਂ, ਤੁਹਾਡੀਆਂ ਪੈਲੀਆਂ। ਇਹ ਮੈਨੂੰ ਪਤਾ ਹੈ ਰੂੜ ਸਿੰਘ ਦਾ ਘਰ ਕਿੱਥੇ ਸੀ। ਇਹ ਮਸ਼ਹੂਰ ਪ੍ਰੂਫ ਬੰਦਾ ਸੀ ਇਹ। ਅੱਛਾ। ਤੇ ਸਭ ਤੋਂ ਵੱਡਾ ਆਪਣਾ ਮਾਲਕ ਵੀ ਸੀ। ਅੱਛਾ। ਮਿਰਜ਼ਾ ਵਿਰਕਾਂ ਦੇ ਵਿੱਚ। ਉਸ ਤੋਂ ਬਾਅਦ ਇੱਕ ਆਪਣਾ ਲੜਾਈ ਝਗੜੇ ਵਾਲਾ ਸੀ ਬੰਦਾ, ਉਹ ਸੀ ਆਪਣਾ ਬਹਾਦਰ ਸਿੰਘ। ਅੱਛਾ। ਬਹਾਦਰ ਸਿੰਘ ਦੇ ਘਰ ਦਾ ਮੈਨੂੰ ਪਤਾ ਹੈ ਆਪਣਾ। ਉਹ 1 ਸਾਲ ਹੋਇਆ ਢਾਇਆ ਉਹਨਾਂ ਨੇ, ਢਾਹ ਕੇ ਤੇ ਦੁਬਾਰਾ ਨਵਾਂ ਬਣਾ ਦਿੱਤਾ, ਨਹੀਂ ਪੁਰਾਣਾ ਹੀ ਨਕਸ਼ਾ ਸੀ। ਅੱਛਾ। ਹੁਣ ਸਿਰਫ ਨਿਧਾਨ ਸਿੰਘ ਦਾ ਘਰ ਹੈ ਨਾ ਜਿਹੜਾ, ਉਹ ਜਤਿੰਦਰ ਹੋਰਾਂ ਦਾ, ਉਹ ਘਰ ਬਚਿਆ ਜੇ, ਬਾਕੀ ਸਾਰੇ ਢਾਹ ਢੂਹ ਜਾਂ ਜਿੱਥੇ ਉਹਨਾਂ ਦਾ ਖੂਹ ਸੀ, ਜਿੱਥੇ ਉਹਨਾਂ ਦੇ ਪਿਤਾ ਦਾ ਤੇ ਭਾਈ ਦਾ ਮਰਡਰ ਹੋਇਆ ਸੀ, ਉਹ ਵੀ ਜਗ੍ਹਾ ਦਿਖਾ ਦਿੰਦੇ। ਲੋ ਭੈਣ ਜੀ, ਮੈਂ ਪਹੁੰਚ ਗਿਆ ਮਿਰਜ਼ਾ ਵਿਰਕਾਂ। ਇਹ ਤੁਸੀਂ ਆਪਣੇ ਪਹਿਲੇ ਪਿੰਡ ਦੇ ਨਾਲੇ ਮੰਜ਼ਰ ਦੇਖ ਲਵੋ, ਜਿੱਥੇ ਤੁਹਾਡੇ ਪਿਤਾ ਜੀ, ਤੁਹਾਡੇ ਚਾਚਾ ਜੀ, ਦਾਦਾ ਜੀ, ਫੁੱਫੂਆਂ, ਤੁਹਾਡੇ ਦੀਗਰ ਰਿਸ਼ਤੇਦਾਰ ਜਿਹੜੇ ਨੇ, ਉਹਨਾਂ ਨੇ ਇੱਥੇ ਜ਼ਿੰਦਗੀ ਦੇ ਕਾਫੀ ਸਾਰੇ ਲਮਹਾਤ ਉਹ ਗੁਜ਼ਾਰੇ। ਤੇ ਫਿਰ 47 ਦੀ ਵੰਡ ਤੋਂ ਬਾਅਦ ਉਹ ਇਸ ਪਿੰਡ ਨੂੰ ਹਮੇਸ਼ਾ ਲਈ ਛੱਡ ਕੇ ਤੇ ਖੁਦ ਤੇ ਚਲ ਗਏ, ਯਾਦਾਂ ਇੱਥੇ ਛੱਡ ਗਏ। ਤੇ ਦੱਸਦੇ ਨੇ ਕਿ ਇਹ ਪਿੰਡ ਦੇ ਵਿੱਚ ਉਹ ਇੱਕ ਮਤਲਬ ਬਹੁਤ ਹੀ ਜ਼ਿਆਦਾ ਉਹਨਾਂ ਦਾ ਨਾਮ ਸੀ। ਤੇ ਹੁਣ ਤਾਂ ਸੜਕ ਦੇ ਉੱਪਰ ਵੀ ਬੜੀ ਸਾਰੀ ਆਬਾਦੀ ਹੋ ਗਈ ਹੈ। ਅੱਛਾ, ਇਹ ਹੈਗਾ ਪਿੰਡ ਦੇ ਪਹਾੜ ਪਾਸੇ, ਪਹਾੜ ਦੱਖਣ ਪਾਸੇ, ਪਹਾੜ ਪਾਸੇ ਤੇ ਲਹਿੰਦੇ ਪਾਸੇ ਇਹ ਛੱਪੜ। ਇਹ ਛੱਪੜ ਵੀ ਮੇਰਾ ਖਿਆਲ ਉਸ ਵਕਤ ਮੌਜੂਦ ਹੋਏਗਾ ਜਿਸ ਵਕਤ ਤੁਸੀਂ ਇੱਥੇ ਜਿਹੜਾ ਨਾ ਉਹ ਰਹਿੰਦੇ ਹੋਵੋਗੇ। ਆ ਵੇਖੋ ਨਾ ਜੀ, ਪਿੰਡ ਦੀ ਕਿੰਨੀ ਸਾਰੀ ਜਿਹੜੀ ਹੈ ਉਹ ਤਬਦੀਲੀ ਆ ਗਈ ਹੈ। ਇਹ ਤੁਸੀਂ ਹੁਣ ਆਪਣੇ ਪਿੰਡ ਦਾ ਜਿਹੜਾ ਨਾ ਉਹ ਵਿਊ ਕਰੋ। ਤੇ ਉਹ ਮੈਨੂੰ ਇਹ ਨਹੀਂ ਮਹਿਸੂਸ ਹੋ ਰਿਹਾ ਹੈ ਕਿ ਜਿਸ ਤਰ੍ਹਾਂ ਤੁਹਾਡੇ ਵਡਕੇ ਜਿਹੜਾ ਨਾ ਉਹ ਤੁਸੀਂ ਉਹ ਖੁਦ ਨਹੀਂ ਦੇਖ ਰਹੇ, ਬਲਕਿ ਤੁਸੀਂ ਉਸ ਨਜ਼ਰ ਦੇ ਨਾਲ ਦੇਖ ਰਹੇ ਹੋ ਜਿਸ ਤਰ੍ਹਾਂ ਤੁਹਾਡੇ ਬਜ਼ੁਰਗ, ਪਿਤਾ ਜੀ, ਮਾਤਾ ਜੀ, ਭੈਣਾਂ ਤੇ ਭਰਾ ਜਿਹੜੇ ਸਨ, ਤੁਹਾਡੇ ਭੂਆ, ਚਾਚੇ, ਤਾਏ ਇਹਨਾਂ ਗਲੀਆਂ 'ਚ ਫੇਰ ਰਹੇ ਸਨ। ਉਹੀ ਤਸੱਵਰ ਮੈਨੂੰ ਨਜ਼ਰ ਆ ਰਿਹਾ ਕਿ ਤੁਸੀਂ ਵੀ ਇਸੇ ਤਰ੍ਹਾਂ ਹੀ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਹੋ ਕਿ ਮੈਂ ਜਿਹੜਾ ਨਾ ਆਪਣੇ ਪਿੰਡ ਦੇ ਵਿੱਚ ਫਿਰ ਰਹੀ ਹਾਂ। ਇਹ ਅਸਲ ਦੇ ਵਿੱਚ ਬੇਸ਼ੱਕ ਤੁਹਾਡੀ ਪੈਦਾਇਸ਼ ਉੱਧਰ ਦੀ ਹੈ, ਲੇਕਿਨ ਇਹ ਪਿੰਡ ਜਿਹੜਾ ਨਾ ਇਹਦੀਆਂ ਯਾਦਾਂ ਉਹ ਤੁਹਾਡੇ ਵੜਗਿਆਂ ਦਾ ਵਤਨ ਹੈ। ਇਹ ਹੈਗਾ ਜੀ ਇੱਧਰ,
ਇਹ ਕਬਰਸਤਾਨ ਹੈ, ਇਹ ਸਾਹਮਣੇ ਕਬਰਸਤਾਨ ਹੈ। ਤੇ ਮੇਰੇ ਨਾਲ ਨੇ ਇੱਥੇ ਮਕਾਮੀ ਇੱਕ ਦੋਸਤ ਨੇ, ਅੱਲਾਹ ਤਾਲਾ ਇਹਨਾਂ ਨੂੰ ਜਜ਼ਾਏ ਖੈਰ ਦੇ। ਮੇਰੇ ਕਾਫੀ ਦਿਨਾਂ ਤੋਂ ਰਾਬਤੇ ਸਾਂ, ਪਿਛਲੇ ਐਤਵਾਰ ਵੀ ਜਿਹੜਾ ਨਾ ਇਹਨਾਂ ਦਿਨ ਰਾਬਤਾ ਹੋਇਆ ਤੇ ਬਸ ਲੇਟ ਹੋਇਆ ਤੇ ਜਿਸ ਵਾਸਤੇ ਮੈਂ ਨਹੀਂ ਆ ਸਕਿਆ ਤੇ ਅੱਜ ਫਿਰ ਇਹਨਾਂ ਦਾ ਰਾਬਤਾ ਹੈ। ਇਹ ਸਾਹਮਣੇ ਜੀ ਗਵਰਨਮੈਂਟ ਹਾਈ ਸਕੂਲ ਮਿਰਜ਼ਾਗਰ। ਇਹ ਕਿਹੜਾ ਸਾਈਡ ਆ ਜਾਂਦੀ ਹੈ ਰੰਡ ਸਾਹਿਬ? ਇਹ ਆਪਣਾ ਚੜ੍ਹਦੀ ਸਾਈਡ ਜੇ, ਇਹ ਵਾਲੀ? ਹਾਂ ਇੱਥੇ ਸਾਹਮਣੇ ਨਾ ਜਿੱਥੇ ਕਬਰਸਤਾਨ ਹੈ ਨਾ, ਇੱਥੇ ਆਂਦੇ ਨੇ ਮੜੀਆਂ ਹੁੰਦੀਆਂ ਸਨ। ਅੱਛਾ, ਉਹ ਮੜੀਆਂ ਵਾਲੀ ਜਗ੍ਹਾ ਵੀ ਜ਼ਰਾ ਥੋੜਾ ਜਿਹਾ ਵੀਊ ਕਰਾ ਦੇਣਾ ਜਿਹੜੀ ਸਾਈਡ ਹੈਗੀ। ਤੇ ਇਹ ਸਕੂਲ ਜਿਹੜਾ ਹੈ ਇਹ ਪਾਰਟੀਸ਼ਨ ਤੋਂ ਪਹਿਲੇ ਦਾ? ਜਿਹੜਾ ਇਹ ਮੈਨੂੰ ਪਤਾ ਹੈ, ਰੂੜ ਸਿੰਘ ਦਾ ਘਰ ਕਿੱਥੇ ਸੀ। ਅੱਛਾ ਠੀਕ ਹੈ, ਜਾਣੇ ਆ ਇਨਸ਼ਾਅੱਲਾ। ਕਿਉਂਕਿ ਇਹ ਮਸ਼ਹੂਰ ਪ੍ਰੂਫ ਬੰਦਾ ਸੀ ਇਹ। ਅੱਛਾ। ਤੇ ਸਭ ਤੋਂ ਵੱਡਾ ਆਪਣਾ ਮਾਲਕ ਵੀ ਸੀ ਅੱਛਾ ਮਿਰਜ਼ਾ ਵਿਰਕਾਂ ਦੇ ਵਿੱਚ। ਉਸ ਤੋਂ ਬਾਅਦ ਇੱਕ ਆਪਣਾ ਲੜਾਈ ਝਗੜੇ ਵਾਲਾ ਸੀ ਬੰਦਾ, ਉਹ ਸੀ ਆਪਣਾ ਬਹਾਦਰ ਸਿੰਘ। ਅੱਛਾ। ਬਹਾਦਰ ਸਿੰਘ ਦੇ ਘਰ ਦਾ ਮੈਨੂੰ ਪਤਾ ਹੈ। ਆਪਣਾ ਉਹ 1 ਸਾਲ ਹੋਇਆ ਢਾਇਆ ਉਹਨਾਂ ਨੇ, ਢਾਹ ਕੇ ਤੇ ਦੁਬਾਰਾ ਨਵਾਂ ਬਣਾ ਦਿੱਤਾ। ਨਹੀਂ ਪੁਰਾਣਾ ਹੀ ਨਕਸ਼ਾ ਸੀ। ਅੱਛਾ। ਹੁਣ ਸਿਰਫ ਨਿਧਾਨ ਸਿੰਘ ਦਾ ਘਰ ਹੈ ਨਾ ਜਿਹੜਾ, ਉਹ ਜਤਿੰਦਰ ਹੋਣਾ ਦਾ, ਉਹ ਘਰ ਬਚਿਆ ਜੇ। ਬਾਕੀ ਸਾਰੇ ਢਾਹ ਢੂਹ ਵਿੱਚ ਮੈਂਟਲ ਹੈ ਬੰਦਾ, ਉਹਦੇ ਵਿੱਚ ਰਹਿੰਦਾ ਤੇ ਉਹ ਖੋਲਦੇ ਖੁੱਲਦੇ ਨਹੀਂ। ਉਹ ਘਰ ਜ਼ਰੂਰ ਅੰਦਰ ਜ਼ਰੂਰ ਅਸੀਂ ਜਾਣਾ, ਜਿਹੜਾ ਬਾਹਰੋਂ ਬਾਹਰ ਥੋੜਾ ਜਿਹਾ ਬਾਹਰੋਂ ਬਾਹਰ ਵਿਖਾਵਾਂਗਾ। ਮੇਰਾ ਬਲਕਿ ਨਾ ਮੇਰੇ ਹਮਸਾਇਆ ਹੀ ਸੀ ਉਹ। ਅੱਛਾ। ਨੰਬਰਦਾਰ ਨੇ, ਉਹਨਾਂ ਦੀ ਜ਼ਮੀਨ 400 ਕਿੱਲਾ ਜ਼ਮੀਨ ਸੀ। ਇਹ ਕਿਹਨਾਂ ਦੀ ਜੀ? ਰੂੜ ਸਿੰਘ ਦੀ? ਨਿਧਾਨ ਸਿੰਘ। ਅੱਛਾ, ਨਿਧਾਨ ਸਿੰਘ ਦੀ। ਹਾਂਜੀ। ਤੇ ਉਹ ਨਹਿਰ ਤੋਂ ਪਰਲੀ ਸਾਈਡ ਤੇ ਬਾਗਾਂ ਵਾਲਾ ਡੇਰਾ ਉਹ ਸੀ ਉਹਨਾਂ ਦਾ। ਅੱਛਾ ਅੱਛਾ। ਉੱਥੇ ਉਹ ਰਹਿੰਦੇ ਸੀ। ਰੂੜ ਸਿੰਘ ਦਾ ਹੋਇਆ ਸੀ, ਇਹਨਾਂ ਨੇ ਉਹ ਸ਼ੁਖਪੁਰੇ ਤੋਂ ਆਉਂਦੇ ਸੀ ਪਏ। ਤੇ ਇਹ ਜਿਹੜਾ ਸੀ ਬਹਾਦਰ ਸਿੰਘ ਦੇ ਨਾਲ ਬਹੁਤ ਜ਼ਿਆਦਾ ਲੱਗਦੀ ਸੀ। ਤੇ ਇਹ ਜਿਹੜਾ ਚੌਧਰੀ ਬੰਦਾ ਸੀ ਇਹ ਆਪਣਾ ਜਿਹੜਾ ਆਪਣਾ ਰੂੜ ਸਿੰਘ ਸੀ। ਤੇ ਉਹ ਫਿਰ ਇਹਨੂੰ ਮੋੜਦਾ ਹੁੰਦਾ ਸੀ ਕਿ ਮਾੜੇ ਬੰਦੇ ਨੂੰ ਤੰਗ ਨਹੀਂ ਕਰੀਦਾ। ਇਹ ਚੋਰ ਜੀ ਕਰਦਾ ਸੀ ਤੇ ਬੰਦਿਆਂ ਨੂੰ ਫਿਰ ਮਾਰਨਾ ਕੁੱਟਣਾ, ਲੜਾਈ ਝਗੜਾ ਚੱਲਦਾ ਹੀ ਰਿਹਾ ਫਿਰ ਇਹਨਾਂ ਦਾ। ਅਖੀਰ ਜਿਸ ਟਾਈਮ ਆਪਣਾ ਇਹ ਇੱਥੋਂ ਗਏ ਨੇ ਨਾ, ਤੇ ਇਹਨੇ ਨਾ ਬਹਾਦਰ ਸਿੰਘ ਪਰੇਸ਼ਾਨ ਹੋ ਕੇ ਬੈਠਾ ਸੀ। ਅੱਛਾ। ਤੇ ਉਹਨੇ ਨਾ ਫਿਰ ਜਾ ਕੇ ਉਹਨੇ ਨਾ ਬੰਦੇ ਨੂੰ ਭੇਜਿਆ। ਇੱਥੇ ਨਾ ਖੋਖਰ ਰਹਿੰਦੇ ਸਨ। ਅੱਛਾ ਜੀ। ਮੁਹੰਮਦ ਹੁਸੈਨ ਖੋਖਰ ਨਾ, ਸ਼ਾਹ ਮੁਹੰਮਦ ਖੋਖਰ। ਤੇ ਹੋਰ ਹੈ ਬਾਬੇ ਮਨਜ਼ੂਰ ਦਾ ਬਾਬਾ ਅੱਬਾ ਸੀ, ਉਹਦਾ ਨਾਮ ਸੀ ਮੁਹੰਮਦ ਦੀਨ। ਅੱਛਾ। ਆਪਣਾ ਮੁਹੰਮਦ ਦੀਨ ਸੀ ਅਰਾਈ। ਅੱਛਾ। ਉਹਨਾਂ ਨੂੰ ਭੇਜਿਆ, ਉਹਨਾਂ ਨੇ ਕਿਹਾ ਵੀ ਇਹਨੂੰ ਬੁਲਾਓ ਲਿਆਓ। ਤੇ ਬੁਲਾ ਕੇ ਉਹਨੇ ਕਿਹਾ ਯਾਰ ਅਸੀਂ ਇੱਥੋਂ ਉੱਜੜ ਜਾਣਾ ਵੇ ਤੇ ਬਿਹਤਰ ਇਹ ਵੇ ਕਿ ਅਸੀਂ ਸੁਲ੍ਹਾ ਕਰ ਲਈਏ, ਪਤਾ ਨਹੀਂ ਕੱਲ ਨੂੰ ਮਰਨਾ ਹੈ ਜੀ। ਇਹ ਰੂੜ ਸਿੰਘ ਨੇ ਕਿਹਾ? ਰੂੜ ਸਿੰਘ ਨੇ, ਬਹਾਦਰ ਸਿੰਘ ਨੇ। ਅੱਛਾ। ਉਹ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਇੱਥੇ ਬਵੋ। ਅੱਛਾ। ਤੇ ਗੁਰਦੁਆਰੇ ਦੇ ਵਿੱਚ ਲਿਜਾ ਕੇ, ਲਹਿੰਦੀ ਸਾਈਡ ਦਾ ਗੁਰਦੁਆਰਾ ਸੀ ਜਾਂ ਉਹ ਚੜ੍ਹਦੀ ਸਾਈਡ ਦਾ ਸੀ, ਉਹ ਗੁਰਦੁਆਰੇ ਦੇ ਵਿੱਚ ਸੁਲ੍ਹਾ ਹੋਈ ਸੀ। ਅੱਛਾ। ਫਿਰ ਇੱਥੋਂ ਚਲੇ ਗਏ ਸੀ। ਅੱਛਾ। ਕਿਉਂਕਿ ਅਕਸਰ ਇਹ ਗੱਲਾਂ ਬਾਤਾਂ ਹੁੰਦੀਆਂ, ਉਹ ਆਉਂਦੀਆਂ ਰਹਿੰਦੀਆਂ ਸਨ। ਗਵਰਨਮੈਂਟ ਹਾਈ ਸਕੂਲ ਮਿਰਜ਼ਾ ਵਿਰਕਾਂ। ਤੇ ਇਹ ਸਕੂਲ ਜਿਹੜਾ ਨਾ ਇਹ ਪਾਰਟੀਸ਼ਨ ਤੋਂ ਪਹਿਲੇ ਦਾ, ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਇਹ ਪਹਿਲੇ ਦਾ। ਇਹ ਜੀ ਮਿਰਜ਼ਾ ਵਿਰਕਾਂ। अब देखो ना जी, ਇੱਥੇ ਸਾਰੀ ਗਲੀਆਂ ਬਾਜ਼ਾਰ ਜਿਹੜੇ ਨੇ ਉਹ ਪੱਕੇ ਹੋ ਗਏ ਨੇ। ਇਹ ਹੈਗਾ ਚੜ੍ਹਦਾ ਪਾਸਾ ਮਿਰਜ਼ਾ ਵਿਰਕਾਂ ਦਾ। ਤੇ ਮਕਾਨ ਜਿਹੜੇ ਨੇ ਮੋਸਟਲੀ ਉਹ ਜਿਹੜੇ ਸਰਦਾਰ ਵੀਰਾਂ ਦੇ ਸਨ ਉਹ ਤਾਂ ਤਕਰੀਬਨ ਖਤਮ ਹੋ ਗਏ ਨੇ। ਫਿਰ ਦੂਸਰੀ ਗੱਲ ਇਹ ਹੈ ਕਿ ਇੱਥੇ ਹੁਣ ਉਹ ਉੱਥੇ ਬਾਬਾ ਮਾਲੇ ਦਾ ਕੀਤਾ ਸੀ ਇੰਟਰਵਿਊ। ਇੱਥੇ ਕਰਕੇ ਗੁਰਦੁਆਰਾ ਹੁੰਦਾ ਸੀ। ਲੋ ਜੀ, ਮੈਂ ਨਾ ਭੈਣ ਜੀ ਇੱਧਰ ਆਇਆ ਦੱਖਣ ਆਪਣਾ ਪਿੰਡ ਦੇ ਚੜ੍ਹਦੇ ਪਾਸੇ
ਤੇ ਮੈਂ ਸੋਚਿਆ, ਮੈਂ ਕਿਹਾ ਕਿ ਇੱਧਰਲੇ ਪਾਸੇ ਤੁਹਾਨੂੰ ਗਲੀਆਂ 'ਚ ਦਿਖਾਈਆਂ ਨੇ ਕੁਛ, ਤੇ ਬਾਕੀ ਪਿੰਡ ਵੀ ਤੁਹਾਨੂੰ ਦਿਖਾਉਂਦੇ ਸਾਰਾ। ਤੇ ਇੱਧਰ ਹੁਣ ਜ਼ਮੀਨ ਤੁਹਾਡੀ ਦਿਖਾ ਦਈਏ ਜ਼ਰਾ। ਜਿੱਧਰ ਤੁਹਾਡੇ ਖੂਹ ਸਨ, ਤੁਹਾਡੀ ਜ਼ਮੀਨ ਸੀ, ਜਿਨ੍ਹਾਂ ਰਾਹਾਂ ਦੇ ਉੱਤੇ ਤੁਸੀਂ ਆਪਣੇ ਤੁਹਾਡੇ ਦਾਦਾ ਜੀ, ਤੁਹਾਡੀ ਦਾਦੀ, ਤੁਹਾਡਾ ਮਾਮਾ, ਚਾਚੇ, ਤਾਏ, ਤੁਹਾਡੇ ਵੱਡੇ ਭੈਣ ਭਰਾ ਜਿਹੜੇ ਸਨ, ਉਹ ਸਾਰੇ ਸਫ਼ਰ ਕਰਦੇ ਹੁੰਦੇ ਸਨ ਇਹਨਾਂ ਰਾਹਾਂ ਦੇ ਉੱਤੇ। ਤੇ ਫਿਰ ਉਹ ਰੋਟੀ ਵੀ ਲੈ ਕੇ ਜਾਂਦੇ ਸਨ। ਤੇ ਰੋਟੀ ਤੋਂ ਇਲਾਵਾ ਫਿਰ ਉਹ ਇੱਥੇ ਆ ਕੇ ਜਿਹੜਾ ਨਾ ਆਪਣਾ ਉਹ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਸਨ। ਤੇ ਫਿਰ ਉਹ ਤੁਹਾਡੇ ਬਜ਼ੁਰਗ ਇੱਥੇ ਆਪਣੇ ਇਹਨਾਂ ਖੂਹਾਂ ਤੇ ਬੈਠ ਕੇ ਆਪਣੇ ਦੁੱਖ ਸੁੱਖ ਪਿੰਡ ਵਾਲਿਆਂ ਦੇ ਨਾਲ ਸਾਂਝੇ ਵੀ ਕਰਦੇ ਹੁੰਦੇ ਸਨ। ਇੱਕ ਇਹ ਖੂਹ ਹੈ, ਤੇ ਇਹ ਵੀ ਤੁਹਾਨੂੰ ਦਿਖਾ ਦਿੰਦੇ ਆ। ਇਹ ਵੀ ਦਰਖਤ ਕਾਫੀ ਪੁਰਾਣਾ ਆ, ਤੇ ਥੋੜਾ ਜਿਹਾ ਖੂਹ ਦਿਖਾ ਦਿੰਦੇ, ਤੇ ਬਾਕੀ ਜਿਹੜਾ ਫਿਰ ਇਸੇ ਤਰ੍ਹਾਂ ਤੁਹਾਡੇ ਖੂਹ ਵੀ ਦਿਖਾਣੇ, ਨਾਲ ਤੁਹਾਡੀ ਪੈਲੀ ਦਿਖਾਣੇ, ਉਸ ਤੋਂ ਬਾਅਦ ਫਿਰ ਨਾਲ ਪਿੰਡ ਦਿਖਾਣੇ ਤੁਹਾਨੂੰ। ਇਹ ਜੀ ਮਿਰਜ਼ਾ ਵਿਰਕਾਂ। ਹੁਣ ਦੇਖੋ ਨਾ ਜੀ, ਇੱਥੇ ਦੀ ਸਾਰੀ ਗਲੀਆਂ ਬਾਜ਼ਾਰ ਜਿਹੜੇ ਨੇ ਉਹ ਪੱਕੇ ਹੋ ਗਏ ਨੇ। ਇਹ ਹੈਗਾ ਚੜ੍ਹਦਾ ਪਾਸਾ ਮਿਰਜ਼ਾ ਵਿਰਕਾਂ ਦਾ। ਤੇ ਮਕਾਨ ਜਿਹੜੇ ਨੇ ਮੋਸਟਲੀ ਉਹ ਜਿਹੜੇ ਸਰਦਾਰ ਵੀਰਾਂ ਦੇ ਸਨ ਉਹ ਤਾਂ ਤਕਰੀਬਨ ਖਤਮ ਹੋ ਗਏ ਨੇ। ਫਿਰ ਦੂਸਰੀ ਗੱਲ ਇਹ ਹੈ ਕਿ ਇੱਥੇ ਹੁਣ ਉਹ ਉੱਥੇ ਬਾਬਾ ਮਾਲੇ ਦਾ ਕੀਤਾ ਸੀ ਇੰਟਰਵਿਊ, ਇੱਥੇ ਕਰਕੇ ਗੁਰਦੁਆਰਾ ਹੁੰਦਾ ਸੀ। ਲੋ ਜੀ, ਮੈਂ ਨਾ ਭੈਣ ਜੀ ਇੱਧਰ ਆਇਆ ਦੱਖਣ ਆਪਣਾ ਪਿੰਡ ਦੇ ਚੜ੍ਹਦੇ ਪਾਸੇ, ਤੇ ਮੈਂ ਸੋਚਿਆ, ਮੈਂ ਕਿਹਾ ਕਿ ਇੱਧਰਲੇ ਪਾਸੇ ਤੁਹਾਨੂੰ ਗਲੀਆਂ 'ਚ ਦਿਖਾਈਆਂ ਨੇ ਕੁਛ, ਤੇ ਬਾਕੀ ਪਿੰਡ ਵੀ ਤੁਹਾਨੂੰ ਦਿਖਾਉਂਦੇ ਸਾਰਾ। ਤੇ ਇੱਧਰ ਹੁਣ ਜ਼ਮੀਨ ਤੁਹਾਡੀ ਦਿਖਾ ਦਈਏ ਜ਼ਰਾ। ਜਿੱਧਰ ਤੁਹਾਡੇ ਖੂਹ ਸਨ, ਤੁਹਾਡੀ ਜ਼ਮੀਨ ਸੀ, ਜਿਨ੍ਹਾਂ ਰਾਹਾਂ ਦੇ ਉੱਤੇ ਤੁਸੀਂ ਆਪਣੇ ਤੁਹਾਡੇ ਦਾਦਾ ਜੀ, ਤੁਹਾਡੀ ਦਾਦੀ, ਤੁਹਾਡਾ ਮਾਮਾ, ਚਾਚੇ, ਤਾਏ, ਤੁਹਾਡੇ ਵੱਡੇ ਭੈਣ ਭਰਾ ਜਿਹੜੇ ਸਨ, ਉਹ ਸਾਰੇ ਸਫ਼ਰ ਕਰਦੇ ਹੁੰਦੇ ਸਨ ਇਹਨਾਂ ਰਾਹਾਂ ਦੇ ਉੱਤੇ। ਤੇ ਫਿਰ ਉਹ ਰੋਟੀ ਵੀ ਲੈ ਕੇ ਜਾਂਦੇ ਸਨ। ਤੇ ਰੋਟੀ ਤੋਂ ਇਲਾਵਾ ਫਿਰ ਉਹ ਇੱਥੇ ਆ ਕੇ ਜਿਹੜਾ ਨਾ ਆਪਣਾ ਉਹ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਸਨ। ਤੇ ਫਿਰ ਉਹ ਤੁਹਾਡੇ ਬਜ਼ੁਰਗ ਇੱਥੇ ਆਪਣੇ ਇਹਨਾਂ ਖੂਹਾਂ ਤੇ ਬੈਠ ਕੇ ਆਪਣੇ ਦੁੱਖ ਸੁੱਖ ਪਿੰਡ ਵਾਲਿਆਂ ਦੇ ਨਾਲ ਸਾਂਝੇ ਵੀ ਕਰਦੇ ਹੁੰਦੇ ਸਨ। ਇੱਕ ਇਹ ਖੂਹ ਹੈ, ਤੇ ਇਹ ਵੀ ਤੁਹਾਨੂੰ ਦਿਖਾ ਦਿੰਦੇ ਆ। ਇਹ ਵੀ ਦਰਖਤ ਕਾਫੀ ਪੁਰਾਣਾ ਆ, ਤੇ ਥੋੜਾ ਜਿਹਾ ਖੂਹ ਦਿਖਾ ਦਿੰਦੇ, ਤੇ ਬਾਕੀ ਜਿਹੜਾ ਫਿਰ ਇਸੇ ਤਰ੍ਹਾਂ ਤੁਹਾਡੇ ਖੂਹ ਵੀ ਦਿਖਾਣੇ, ਨਾਲ ਤੁਹਾਡੀ ਪੈਲੀ ਦਿਖਾਣੇ, ਉਸ ਤੋਂ ਬਾਅਦ ਫਿਰ ਨਾਲ ਪਿੰਡ ਦਿਖਾਣੇ ਤੁਹਾਨੂੰ। ਅੱਛਾ ਜੀ, ਇਹ ਜਿਹੜਾ ਖੂਹ ਅੱਛਾ, ਇਹ ਬੋਰਡ ਜਿਹੜਾ ਸਾਹਮਣੇ, ਹਾਂਜੀ, ਇਹ ਪਾਰਟੀਸ਼ਨ ਤੋਂ ਪਹਿਲੇ ਦਾ, ਇੱਥੇ ਖੂਹ ਵੀ ਹੁੰਦਾ ਸੀ? ਖੂਹ ਸੀ, ਆ ਜਿਹੜੀਆਂ ਨਹੀਂ ਆ ਕਿਕਰਾਂ, ਹਾਂਜੀ ਹਾਂਜੀ, ਇੱਥੇ ਖੂਹ ਸੀ। ਅੱਛਾ, ਇਹ ਉਰਲੇ ਪਾਸੇ ਫਿਰ ਇਹਨਾਂ ਨੇ ਬੋਰ ਕਰਾ ਲਿਆ, ਉਹ ਪਰਾਂ ਬੋਰ ਕਰਾ ਲਿਆ, ਪੀਟਰ ਲਾਏ ਹੋਏ ਸਨ। ਅੱਛਾ, ਉਸ ਤੋਂ ਇੱਥੇ ਕੋਠੇ ਬਣਾਏ ਹੋਏ ਸਨ। ਆ ਤੇ ਹੁਣ ਸਾਰੀ ਮਿੱਟੀ ਚੁੱਕੀ ਗਈ ਹੈ ਤੇ ਗੱਲਬਾਤ ਖਤਮ ਹੋ ਗਈ। ਤੇ ਉਸ ਤੋਂ ਬਾਅਦ ਆ ਸਾਹਮਣਾ ਜਿਹੜਾ ਡੇਰਾ, ਅੱਛਾ, ਇਹ ਜਿਹੜਾ ਸਾਹਮਣੇ ਨਜ਼ਰ ਆ ਰਿਹਾ, ਉਹ ਦੁਨੀਆ ਵਾਲਾ ਖੂਹ ਸੀ। ਅੱਛਾ, ਇਹਨੂੰ ਦੁਨੀਆ ਵਾਲਾ ਆਂਦੇ ਹੁੰਦੇ ਸੀ। ਇਸ ਤੋਂ ਪਰਲੇ ਪਾਸੇ ਸੀ ਉਹ ਜਾ ਕੇ ਟਾਲੀਆਂ ਵਾਲਾ ਖੂਹ ਸੀ। ਅੱਛਾ, ਹਾਂਜੀ, ਇਸ ਦੀ ਉੱਪਰਲੀ ਸਾਈਡ ਤੇ, ਇਸ ਤੋਂ ਉੱਪਰਲੀ ਸਾਈਡ ਤੇ ਫਿਰ ਉਹ ਖਿਓਣ ਵਾਲਾ ਡੇਰਾ, ਬੋੜ ਵਾਲਾ ਡੇਰਾ, ਅੱਛਾ, ਤੇ ਆਪਣਾ ਕੀ ਉਹਦਾ ਨਾਂ ਹੈ, ਬਾਗਾਂ ਵਾਲਾ ਖੂਹ। ਇਸ ਤਰ੍ਹਾਂ ਕਰਕੇ ਨਾ ਨਾਲ ਨਾਲ ਸਾਡੇ ਮਿਰਜ਼ਾ ਵਿਰਕਾਂ ਦੇ ਡੇਰੇ ਸਨ ਤੇ ਸਿੱਖਾਂ ਦੇ ਹੀ ਸਨ। ਤੇ ਮੈਂ ਤੇ ਮਸ਼ਹੂਰੋ ਪ੍ਰੂਫ ਬੰਦਿਆਂ ਨੂੰ ਜਾਣਨਾ ਸਹੀ ਵੀ ਆ ਜਿਹੜਾ ਆਪਣਾ ਬਹਾਦਰ ਸਿੰਘ ਆਪਣਾ ਲੜਾਈ ਝਗੜੇ ਵਾਲਾ ਬੰਦਾ ਸੀ। ਤੇ ਇਹ ਜਿਹੜਾ ਦੂਸਰਾ ਸੀ, ਇਹ ਆਪਣਾ ਜਿਹੜਾ ਰੂੜ ਸਿੰਘ ਸੀ, ਇਹ ਚੌਧਰੀ ਆਦਮੀ ਸੀ।
ਸਹੀ। ਸਭ ਤੋਂ ਜ਼ਿਆਦਾ ਜ਼ਮੀਨ ਵੀ ਇਹਦੀ ਸੀ। ਫਿਰ ਨਿਧਾਨ ਸਿੰਘ ਸੀ ਪਰਲੇ ਪਾਸੇ ਸਾਡੇ ਵਾਲੀ ਸਾਈਡ ਤੇ, ਜਿੱਧਰ ਸਾਡਾ ਘਰ। ਇਹ ਮਾਸਟਰ ਜੀ ਇਹ ਆਲਮ ਸ਼ਾਹ ਦਾ ਦਰਬਾਰ ਜਿਹੜਾ ਨਾ ਚੜ੍ਹਦੀ ਸਾਈਡ ਤੇ, ਹਾਂਜੀ ਇਹ ਦਰਬਾਰ ਜੇ ਇੱਕ ਦਰਬਾਰ ਪਿੰਡ ਦੇ ਵਿੱਚ ਏ। ਅੱਛਾ ਜੀ। ਇਹ 4 ਕਿੱਲੇ ਨੇ ਆਬਾਸ ਰਾਈ ਕੋਲ। ਕਹਿ ਰਹੇ ਨੇ ਕਿ ਜਿਸ ਟਾਈਮ ਇਹ ਬਾਬੇ ਦੀ ਢੇਰੀ ਦੇ ਕੋਲ ਵਾਹਣ ਆਂਦਾ ਸੀ ਨਾ ਟਰੈਕਟਰ, ਤੇ ਟਰੈਕਟਰ ਖਰਾਬ ਹੋ ਜਾਂਦਾ ਸੀ, ਫਿਰ ਇਹਨਾਂ ਨੂੰ ਇਹ ਮਜਬੂਰਨ ਹੈ ਜਿਹੜੀ ਆ ਨਾ ਛੱਡਣੀ ਪਈ ਆ। ਇੱਥੇ ਅੱਗੇ ਸਾਰਾ ਛੱਪੜ ਹੁੰਦਾ ਸੀਗਾ, ਇਹਦੀ ਆਬਾਦੀ ਬਣ ਗਈ, ਹੁਣ ਘਰ ਪੂਰੇ ਨਵੇਂ ਬਣ ਗਏ ਨੇ। ਇਹ ਸਾਰਾ ਛੱਪੜ ਸੀ, ਮਤਲਬ ਕਿ ਚੜ੍ਹਦੀ ਪੱਤੀ ਦਾ ਇਹ ਵਾਲਾ ਛੱਪੜ ਸੀ। ਇਹ ਛੱਪੜ ਦੇ ਅਜੇ ਵੀ ਅਸਰਾਤ ਹੈਗੇ ਨੇ, ਥੋੜਾ ਜਿਹਾ ਰਹਿ ਗਿਆ। ਇਹ ਛੱਪੜ ਹਜੇ ਵੀ ਹੈ, ਦੀਨਦਾਰਾਂ ਦੇ ਘਰ ਨੇ, ਇਹ ਜੱਟਾਂ ਦੇ ਘਰ ਨੇ, ਇਹ ਰਾਜਪੂਤਾਂ ਦੇ। ਇਹ ਵਰਨਾ ਦਾ ਡੇਰਾ, ਵਰਨਾ ਵਾਲਾ ਖੂਹ। ਅੱਛਾ ਇਹ ਵਰਨ ਵਾਲਾ ਖੂਹ, ਜਿਹੜਾ ਬਾਬਾ ਮਾਲਕ। ਅੱਛਾ ਆ ਬਾਬਾ ਮਾਲਕ। ਇੱਥੇ ਬਹਿ ਕੇ ਬਾਬੇ ਮਾਲਕ ਦਾ ਅੱਲਾ ਉਹਨੂੰ ਜੰਨਤ ਨਸੀਬ ਕਰੇ। ਹਾਂਜੀ ਹਾਂਜੀ। ਇੱਥੇ ਬਹਿ ਕੇ ਉਹ ਸਾਹਮਣੇ ਹਵੇਲੀ ਉਹਦੀ, ਹਾਂ ਇੱਥੇ ਬਹਿ ਕੇ ਇੰਟਰਵਿਊ ਦਾ ਮੈਂ ਕੀਤਾ ਸੀ। ਹਾਂਜੀ ਹਾਂਜੀ। ਉਹ ਉਹਨੂੰ 6 ਸਾਲ ਤਕਰੀਬਨ 6 ਮਹੀਨੇ ਹੋ ਗਏ ਨੇ ਬਾਬੇ ਮਾਲਕ ਫੌਤ ਹੋਏ ਨੂੰ। ਹਾਂਜੀ ਹਾਂਜੀ। ਅੱਲਾ ਉਹਦੀ ਮਗਫਰਤ ਕਰੇ। ਇੱਥੋਂ ਲੈ ਕੇ ਨਾ ਇੱਕ ਮਿੰਟ, ਇਹ ਸਾਰਾ ਗੁਰਦੁਆਰਾ ਸੀ। ਇਹ ਹੁਣ ਰਾਜਪੂਤਾਂ ਦੇ ਘਰ ਬਣ ਗਏ ਨੇ। ਜਿੰਨੇ ਵੀ ਉਧਰੋਂ ਰਾਜਪੂਤ ਆਏ ਸਨ ਨਾ, ਸਾਰੇ ਰਾਤ ਨੂੰ ਇੱਥੇ ਡਰਦਿਆਂ ਸੌਂਦੇ ਹੁੰਦੇ ਸਨ ਅੰਦਰ। ਇਹ ਹੁਣ ਕੰਧਾਂ ਨਵੀਆਂ ਬਣ ਗਈਆਂ ਜੀ। ਅਗਲੇ ਪਾਸਿਓਂ ਦੀ ਘੁੰਮ ਜਾਓ, ਮੈਂ ਤੁਹਾਨੂੰ ਦੱਸ ਦਿੰਦਾ ਗੁਰਦੁਆਰਾ ਕਿੰਨਾ ਵੱਡਾ। ਇਹ ਗੁਰਦੁਆਰਾ ਜੀ ਚੜ੍ਹਦੀ ਪੱਤੀ ਦਾ ਜਿਹੜਾ ਰੂੜ ਸਿੰਘ ਦੇ ਮਹੱਲੇ ਦਾ ਸੀ। ਹਾਂਜੀ ਹਾਂਜੀ ਬਹਾਦਰ ਸਿੰਘ ਰੂੜ ਸਿੰਘ। ਇਹ ਘਰ ਬਣ ਗਏ ਨੇ ਹੁਣ। ਹਾਂਜੀ ਇਹ ਸਾਰੇ ਜਿਹੜੇ ਨੇ ਹੁਣ ਇੱਥੇ ਘਰ ਬਣ ਗਏ ਨੇ। ਇੱਥੇ ਗੁਰਦੁਆਰਾ ਸੀ ਚੜ੍ਹਦੀ ਪੱਤੀ ਦਾ, ਬਹਾਦਰ ਸਿੰਘ ਰੂੜ ਸਿੰਘ ਜਿਹੜੇ ਸਨ ਉਹਨਾਂ ਦੀ ਪੱਤੀ ਹੈ। ਸਟੀਲ ਦੀਆਂ ਪੁਰਾਣੀਆਂ। ਇੱਥੇ ਮਾਸਟਰ ਜੀ ਆਪਣਾ ਬੋਰਡ ਹੁੰਦਾ ਸੀ ਬਹੁਤ ਵੱਡਾ, ਇਹ ਅੱਛਾ। ਗੁਰਦੁਆਰੇ ਦੇ ਵਿੱਚ ਸੀ। ਅੱਛਾ ਜੀ। ਗੁਰਦੁਆਰਾ ਬਹੁਤ ਵੱਡਾ ਸੀ। ਇਹ ਜਿਹੜੀਆਂ ਟਾਇਲਾਂ ਨਹੀਂ ਲੱਗੀਆਂ ਹੋਈਆਂ, ਹਾਂਜੀ ਇਹ ਇੱਧਰ ਨੂੰ ਘੁੰਮ ਜਾਓ, ਇੰਜ ਕਰਕੇ ਨਾ ਸਾਰਾ ਜਿਹੜਾ ਇਹਨਾਂ ਗੁਰਦੁਆਰਾ ਸੀ। ਅੱਛਾ ਇਹ ਟਾਈਲਾਂ ਵਾਲਾ ਮਕਾਨ ਜਿਹੜਾ ਹੈ। ਹਾਂਜੀ ਇਹ ਵੀ ਅੱਛਾ। ਗੁਰਦੁਆਰੇ ਦੇ ਵਿੱਚ ਸੀ। ਅੱਛਾ ਇਹ ਤਕਰੀਬਨ ਕਿੰਨਾ ਏਰੀਆ ਸੀ ਇਹਦਾ ਗੁਰਦੁਆਰੇ ਦਾ ਜੀ? ਤੇ ਮੇਰਾ ਖਿਆਲ ਹੈ ਕੋਈ 2-2.5 ਕਨਾਲਾਂ ਥਾਂ 3 ਹੋਣਾ ਹੈ, ਅੱਛਾ ਅੱਛਾ ਇੰਨਾ ਸੀ। ਤੇ ਇੱਥੇ ਬੋਰਡ ਲੱਗਾ ਹੋਇਆ ਸੀ ਅੱਛਾ। ਅੰਦਰ। ਇਹ ਬੋਰਡ ਹੋਣੀ ਆਪਣਾ ਕੋਈ ਸਾਲ ਪਹਿਲੇ ਦਾ ਮੇਰਾ ਖਿਆਲ ਵੱਢਿਆ ਇਹਨਾਂ ਨੇ। ਅੱਛਾ ਹਾਂਜੀ। ਤੇ ਜਿਹੜਾ ਬਹਾਦਰ ਸਿੰਘ ਦਾ ਆਪਣਾ ਬਹਾਦਰ ਸਿੰਘ ਦਾ ਘਰ ਸੀ, ਉਹ ਮੈਂ ਤੁਹਾਨੂੰ ਦੱਸ ਦਿੰਦਾ। ਇਸ ਗਲੀ ਦੇ ਵਿੱਚ ਜਾ ਕੇ ਨਾ ਥੋੜਾ ਜਿਹਾ ਅੱਗੇ ਜਾ ਕੇ, ਅੱਛਾ ਹਾਂ ਲਓ ਜੀ ਇਸ ਗਲੀ ਦੇ ਵਿੱਚ ਬਹਾਦਰ ਸਿੰਘ ਦਾ ਘਰ ਸੀ। ਉਤਰੀਏ ਅੱਛਾ यहाँ बहादुर सिंह का घर थारे वाला था या यही था। ਇਹ ਬਹਾਦਰ ਸਿੰਘ ਦਾ ਘਰ। ਅੱਛਾ ਅੱਛਾ ਲਓ ਜੀ ਇਧਰ ਗੁਰਦੁਆਰੇ ਦੀ ਸਾਈਡ ਤੋਂ ਨਾ ਕਾਲ ਤੇ ਉਹਨੂੰ ਮੈਂ ਦੱਸਿਆ ਸੀ, ਕਹਿੰਦਾ ਸੀ ਸਾਡਾ ਗੁਰਦੁਆਰੇ ਦੇ ਨਾਲ ਸੀ। ਤੇ ਅੱਛਾ ਮੈਂ ਕਿਹਾ ਜੀ ਤੁਹਾਡੇ ਘਰ ਦਾ ਮੈਨੂੰ ਪਤਾ ਹੈ। ਅੱਛਾ ਤੇ ਬਣ ਗਏ ਨੇ ਦੁਬਾਰਾ, ਲੇਕਿਨ ਉਹ ਜਿਹੜਾ ਨਕਸ਼ਾ ਸੀ ਨਾ ਉਹਨਾਂ ਦਾ ਹਾਂ। ਖਤਮ ਹੋ ਗਿਆ ਹੁਣ। ਬਿਲਕੁਲ ਠੀਕ ਹੈ। ਲਓ ਜੀ ਗੁਰਦੁਆਰਾ ਚੜ੍ਹਦੀ ਭਾਈ ਪੱਤੀ ਹੋਰਾਂ ਕੋਲ ਸੀ। ਅੱਛਾ ਚੜ੍ਹਦੀ ਪੱਤੀ ਤੋਂ ਆਈਏ ਸਾਈਡ ਤੋਂ ਆਈਏ ਤੇ ਇੱਧਰ ਹੈਗਾ ਗੁਰਦੁਆਰਾ। ਗੁਰਦੁਆਰੇ ਦੇ ਨਾਲ ਇਹ ਛੋਟੀ ਗਲੀ ਹੈ। ਛੋਟੀ ਗਲੀ ਦੇ ਨਾਲ ਇਹ ਛੋਟੀ ਗਲੀ ਹੈ। ਇਹ ਨਾਲ ਜਿਹੜਾ ਹੈ ਨਾ ਇਹ ਸਾਰਾ ਉਹਦਾ ਘਰ ਸੀ। ਇਹ ਬਹਾਦਰ ਸਿੰਘ ਦਾ ਘਰ ਸੀ। ਤੇ ਇੱਥੇ ਹੁਣ ਚੂੰਕਿ ਉਹ ਵਕਤ ਦੇ ਨਾਲ ਨਾਲ ਉਹ ਖਸਤਾ ਹਾਲ ਹੋਣ ਦੀ ਵਜ੍ਹਾ ਤੋਂ ਗਿਰਾ ਕੇ ਤੇ ਫਿਰ ਇਹਨਾਂ ਨੇ ਆਪਣਾ ਨਵੇਂ ਸਿਰੇ ਤੇ ਬਣਾਇਆ। ਤੇ ਇਹ ਫੈਮਿਲੀ ਹੁਣ ਜਿਹੜੀ ਇੱਥੇ ਵਿੱਚ ਰਹਿ ਰਹੀ ਹੈ। ਉਹ ਇਹ ਭਾਈ ਹੋਣੀ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜੀ ਮੁਹੰਮਦ ਅਫਲਾਤੂਨ। ਮੁਹੰਮਦ ਅਫਲਾਤੂਨ। ਹਾਂਜੀ। ਤੇ ਤੁਸੀਂ ਇੱਥੋਂ ਦੇ ਮਕਾਮੀ ਜਾਂ ਇੰਡੀਆ ਮਹਾਜਰ ਹੋ ਕੇ ਆਏ? ਮਹਾਜਰ ਹੋ ਕੇ ਆਏ। ਮੈਂ ਤੇ ਇੱਥੋਂ ਦੇ ਹੀ। ਅੱਛਾ ਉਹ ਬਜ਼ੁਰਗ ਆਏ ਸਨ, ਉਹ ਚਲੇ ਗਏ ਵਿਚਾਰੇ। ਅੱਛਾ ਉਹ ਇੰਡੀਆ ਚਲੇ ਗਏ ਨੇ ਵਾਪਸ? ਨਹੀਂ ਉਹ ਨਹੀਂ ਅੱਲਾਹ ਕੋਲ ਚਲੇ ਅੱਲਾਹ ਗਏ। ਕੋਲ ਚਲੇ ਗਏ। ਅੱਛਾ ਅੱਲਾਹ ਕੋ ਚਲੇ ਗਏ। ਇਹ ਕਹੋ ਨਾ ਕਿ ਅੱਲਾਹ ਫੌਤ ਹੋ ਗਏ ਨੇ। ਹਾਂਜੀ ਬਹੁਤ ਹੀ ਹੋਣਾ ਉਹਨਾਂ ਨੂੰ। ਅੱਛਾ ਠੀਕ। ਇੰਡੀਆ ਚੋਂ ਕਿਹੜੀ ਜਗ੍ਹਾ ਤੋਂ ਆਏ? ਇਹ ਜ਼ਿਲ੍ਹਾ ਅੰਬਾਲਾ ਹੈ। ਅੰਬਾਲਾ ਜ਼ਿਲ੍ਹਾ, ਪਿੰਡ ਸਾਹਾ ਸੀ। ਸਾਹਾ ਪਿੰਡ ਦੇ। ਪਿੰਡ ਸਾਹਾ, ਤਹਿਸੀਲ ਤਹਿਸੀਲ ਵੀ ਸਾਹੀ, ਉਹ ਅੰਬਾਲਾ ਹੀ ਹੋਣੀ। ਅੱਛਾ ਅੰਬਾਲਾ ਸ਼ਹਿਰ ਲੱਗਦਾ ਸੀ ਨਾ ਉਹਨਾਂ ਨੂੰ। ਅੱਛਾ ਅੰਬਾਲਾ ਥੋੜ੍ਹਾ- ਸ਼ਹਿਰ। ਮਾਸਟਰ ਜੀ ਇਹ ਇੱਥੋਂ ਲੈ ਕੇ ਨਾ ਐਸਾ ਕਰਕੇ ਇਹ ਮਸਜਿਦ ਜਿਹੜੀ ਹੈ ਨਾ ਇੰਡੀਆ 'ਚ ਹੀ ਆਈ ਹੈ। ਸਾਹਿਬ ਇਹ ਪਿੰਡ, ਇਹ ਜਿਹੜੀ ਨਾ ਸਾਹਾ ਪਿੰਡ, ਜ਼ਿਲ੍ਹਾ ਅੰਬਾਲਾ, ਪਿੰਡ ਸਾਹਾ, ਉੱਥੋਂ ਦੀ ਹੈ ਮਸਜਿਦ ਜੀ। ਇਹ ਉੱਥੋਂ ਮਹਿਕਮਾ ਕਾਫ ਦੀ ਹੈ। ਇਹ ਉੱਥੋਂ ਆਈ ਹੋਈ ਜੇ ਇੱਥੇ, ਤੇ ਇੱਥੇ ਆ ਕੇ ਨਵੀਂ ਬਣਾਈ ਹੈ। ਇਹ ਰੂੜ ਸਿੰਘ ਦਾ ਘਰ ਸੀ। ਇੱਥੋਂ ਅੱਛਾ। ਲੈ ਕੇ ਨਾ ਹਾਂਜੀ ਇਸ ਤਰ੍ਹਾਂ ਕਰਕੇ ਸਾਰਾ ਪਿੱਛੇ ਬਹੁਤ ਖੁੱਲਾ ਘਰ ਸੀ ਇਹਨਾਂ ਦਾ। ਤੇ ਇਹ ਇੱਥੇ ਆ ਜਿਹੜਾ ਕਾਲਾ ਗੇਟ ਲੱਗਾ ਹੋਇਆ ਨਾ, ਸਿਰਫ ਪਿੱਛੋਂ ਸਾਰੇ ਢਾਹ ਬਣਾ ਦਿੱਤੇ ਸੀ। ਇਹ ਹੁਣ ਢਾਇਆ ਜੀ। ਇਹ ਠੀਕ। ਸਾਲ ਕੀ ਹੋ ਗਿਆ? ਸਹੀ। ਲਓ ਜੀ ਉਹ ਸਾਹਮਣੇ ਗੁਰਦੁਆਰਾ ਸੀ ਇੱਧਰ, ਤੇ ਫਿਰ ਇੱਥੋਂ ਇਸ ਮਕਾਨ ਤੋਂ ਲੈ ਕੇ ਤਕਰੀਬਨ 4 ਕਦਮ ਹੈ ਜਿੱਥੇ ਗੁਰਦੁਆਰਾ ਸੀ, ਉਸ ਦੇ ਨਾਲ ਹੀ ਇਹ ਗਲੀ ਦੇ ਵਿੱਚ ਕਿਹਦਾ ਸੀ? ਗਲੀ ਦੇ ਵਿੱਚ ਬਹਾਦਰ ਸਿੰਘ। ਹਾਂ ਗਲੀ 'ਚ ਬਹਾਦਰ ਸਿੰਘ ਦਾ ਘਰ ਆ ਜਾਂਦਾ ਹੈ। ਤੇ ਉਸ ਤੋਂ ਬਾਅਦ ਫਿਰ ਇਹ ਜਿਹੜਾ ਘਰ ਸਾਰਾ ਨਾ ਇਹ ਵਾਲਾ,
ਇਹ ਕਾਰਨਰ ਤੱਕ ਇਹ ਹੈਗਾ ਸੀ ਰੂੜ ਸਿੰਘ ਦਾ। ਇਹ ਰੂੜ ਸਿੰਘ ਦਾ ਘਰ ਸੀ। ਹੁਣ ਚੂੰਕਿ ਇਹ ਦੇਖੋ ਨਾ ਕਿੰਨਾ ਵੱਡਾ ਘਰ ਸੀ। ਹੁਣ ਦੇਖੋ 1 2 3 4 5 ਗੇਟ ਲੱਗੇ ਨੇ, ਯਾਨੀ 5 ਫੈਮਲੀਆਂ ਨੇ। ਤੇ ਇਸ ਤੋਂ ਪਿੱਛੇ ਦੂਰ ਤੱਕ ਜਾਂਦਾ ਸੀ। ਉਹ ਪਿੱਛੇ ਮਕਾਨ ਦੀ ਤੁਹਾਨੂੰ ਮਮਟੀ ਨਜ਼ਰ ਆਉਂਦੀ ਹੋਵੇਗੀ, ਪਿੱਛੇ ਡਬਲ ਸਟੋਰੀ ਜਿਹੜਾ ਚਬਾਰਾ, ਇਹ ਸਾਰਾ ਉਹਦੇ ਵਿੱਚ ਸੀ। ਬਹੁਤ ਬੜਾ ਘਰ ਸੀ। ਤੇ ਇੱਧਰ ਕਿਸ ਦਾ ਘਰ ਸੀ ਸਰ? ਬਹਾਦਰ ਸਿੰਘ। ਹਾਂ, ਇੱਧਰ ਬਹਾਦਰ ਸਿੰਘ ਦਾ ਘਰ ਸੀ। ਇਹ ਜਿਹੜੀ ਬਾਜ਼ਾਰ ਹੈ ਨਾ, ਇਹ ਇੱਥੋਂ ਦੀ ਜਿਹੜਾ ਜਾ ਰਿਹਾ ਹੈ, ਇਹ ਮਾਸਟਰ ਜੀ ਇੱਥੇ ਘੋੜਾ ਦੌੜਦਾ ਹੁੰਦਾ ਸੀ। ਇਹ ਬਾਅਦ ਚ ਬਣੇ ਨੇ, ਇੱਧਰ ਪਹਿਲੇ ਪਿੰਡ ਇੱਧਰ ਸੀ। ਅੱਛਾ, ਇਹ ਸਾਰੀ ਆਬਾਦੀ ਬਾਅਦ 'ਚ ਬਣੀ? ਹਾਂਜੀ, ਇਹ ਜਿੰਨੀ ਵੀ ਆਬਾਦੀ ਸਾਰੀ ਬਾਅਦ ਚ ਬਣੀ। ਅੱਛਾ, ਹਾਂਜੀ। ਮਾਸਟਰ ਜੀ ਇਹ ਜਿਹੜਾ ਨਾ, ਇਹ ਸਾਰੀ ਜਗ੍ਹਾ, ਹਾਂਜੀ, ਇਹ ਜਿਹਨੂੰ ਬਾਜ਼ਾਰ ਜਿਹੜਾ ਹੈ ਨਾ, ਹਾਂਜੀ, ਇਹ ਸਾਰੀ ਜਗ੍ਹਾ ਜਿਹੜੀ ਹੈ ਨਾ ਆਲਮ ਸ਼ਾਹ ਦਰਬਾਰ। ਅੱਛਾ ਅੱਛਾ, ਇਹ ਆਲਮ ਸ਼ਾਹ ਦਰਬਾਰ ਦੀ ਹੈ ਸਾਰੀ ਜਗ੍ਹਾ। ਸਹੀ। ਮੰਡੀਆਂ ਪੈ ਕੇ ਨਾ ਛੋਟਾ ਹੁੰਦਾ ਗਿਆ ਜੀ। ਅੱਛਾ। ਇਹ ਦਰਬਾਰ ਜਿਹੜਾ ਹੈ, ਇਹ ਸਾਰਾ ਦਰਬਾਰ ਦੀ ਜਗ੍ਹਾ ਹੈ। ਅੱਛਾ ਜੀ, ਇਹ ਆਲਮ ਸ਼ਾਹ ਦਰਬਾਰ ਜਿਹੜੇ ਦੋ ਸਨ, ਤੇ ਇੱਕ ਬਾਹਰ ਜਿਹੜਾ ਤੁਹਾਨੂੰ ਦਿਖਾਇਆ, ਤੇ ਇੱਕ ਇਹ ਵਾਲਾ ਪਿੰਡ ਦੇ ਅੰਦਰ ਹੈ। ਅਸਲ ਇਹ ਦਰਬਾਰ ਤੇ ਅਸਲ ਇਹ ਦਰਬਾਰ ਹਾਂਜੀ। ਦਾਦਾ ਪੜਦਾਦਾ। ਇਹ ਮਾਸਟਰ ਜੀ ਹੁਣ ਨਾ ਦਰਬਾਰ ਦੀ ਜਗ੍ਹਾ ਸਿਰਫ ਇਹ ਇੰਨੀ ਕੁ ਰਹਿ ਗਈ ਜੇ। ਤੇ ਉਹ ਜਿਹੜੀ ਮੈਂ ਜਗ੍ਹਾ ਤੁਹਾਨੂੰ ਦੱਸੀ ਹੈ ਨਾ, ਇਹ ਇੱਥੇ ਆ ਸਾਰੇ ਰਾਜਪੂਤ ਨੇ, ਸਾਹੇ ਤੋਂ ਆਏ ਹੋਏ ਨੇ। ਅੱਛਾ। ਇਹ ਜਿੰਨੀ ਵੀ ਹੈ ਪਟੇਲੀਆਂ ਦੀ ਪੱਟੀ, ਜੱਟੂਆਂ ਦੀ ਪੱਟੀ, ਇਹ ਸਾਰੀ ਜਗ੍ਹਾ ਇਹਨਾਂ ਦੀ ਹੈ। ਹੁਣ ਇਰਦ ਗਿਰਦ ਸਾਹਮਣੇ ਡੇਰਾ ਜੱਟੂਆਂ ਦਾ, ਉੱਥੇ ਜਿਹੜਾ ਨਾ ਸਾਹਾ ਪਿੰਡ ਦੇ ਵਿੱਚ ਇੱਕ ਪਟੇਲੀਆਂ ਦੀ ਪੱਟੀ ਸੀ, ਇੱਕ ਜੱਟੂਆਂ ਦੀ ਪੱਟੀ ਸੀ, ਤੇ ਇੱਕ ਆਪਣਾ ਉਹਨਾਂ ਦੀ ਮਕਾਮੀਏ ਮਹਿਲੀਏ ਹੁੰਦੇ ਸਨ। ਉਹਨਾਂ ਦੇ 2 ਨੰਬਰਦਾਰੀਆਂ ਸਾਡੇ ਪਿੰਡ ਦੀਆਂ ਨੇ, ਇੱਕ ਮਹਿਮਦਪੁਰ ਦੀ ਤੇ ਇੱਕ ਆਪਣਾ ਸਾਹੇ ਦੀ। ਤੇ ਉਸ ਤੋਂ ਬਾਅਦ ਇਹ ਜਤਿੰਦਰ ਭਾਜੀ ਨੂੰ ਭੇਜਣੀ ਹੈ, ਕਿਉਂਕਿ ਉਹ ਮੈਨੂੰ ਇਹਦਾ ਜ਼ਿਕਰ ਕਰਦੇ ਨੇ ਕਿ ਮੇਰੇ ਨਾਮ ਦੇ ਨਾ ਉੱਥੇ ਦੀਵੇ ਬਾਲਣੇ ਜੇ। ਮੇਰਾ ਟਾਈਮ ਕੋਈ ਨਹੀਂ ਹੁੰਦਾ, ਤੇ ਉਹ ਜਿਸ ਟਾਈਮ ਕੋਈ ਹਨੇਰਾ ਸਵੇਰਾ ਕਰਕੇ ਨਾ, ਤੇ ਉਹਦੀ ਆ ਜਿਹੜਾ ਨਾ ਆਪਣਾ ਉਹ ਪੂਰੀ ਕਰੀ ਦੀ ਹੈ ਜੋ ਉਹਨਾਂ ਨੇ ਕਿਹਾ ਹੋਇਆ। ਤੇ ਜਤਿੰਦਰ ਭਾਜੀ ਨੂੰ ਆ ਜਿਹੜੀ ਇਹਨਾਂ ਮੇਰੀ ਵੀਡੀਓ ਭੇਜਣੀ ਜੀ। ਜੀ ਬਿਲਕੁਲ ਠੀਕ। ਆਲਮ ਸ਼ਾਹ ਦਰਬਾਰ ਤੇ ਮਾਸਟਰ ਫਕੀਰ ਸੈਨ ਆਏ ਹੋਏ ਨੇ, ਤੇ ਇਹਨਾਂ ਨੂੰ ਮੈਂ ਵੀਡੀਓ ਭੇਜ ਰਿਹਾ ਜਨਾਬ। ਬਾਬਾ ਸ਼ਹੀਦੁਲ ਸ਼ੁਦਾ ਹਜ਼ਰਤ ਬਾਬਾ ਆਲਮ ਸ਼ਾਹ, ਇਹ ਉਹਨਾਂ ਦਾ ਮਜ਼ਾਰ ਹੈ। ਤੇ ਇਹ ਉਹਨਾਂ ਦੀ ਜਿਹੜੀ ਹੈ ਨਾ ਇਹ ਕਬਰ, ਇਹ ਸਾਹਮਣੇ ਤਖਤੀ ਲੱਗੀ ਹੋਈ ਹੈ। ਤੇ ਇਹਦੇ ਦਾएं ਬਾएं ਜਿਹੜਾ ਨਾ ਇਹ ਸਾਰਾ ਏਰੀਆ, ਇਹ ਜਿਹੜਾ ਦੀਵਾਰ ਨਜ਼ਰ ਇਹ ਹੁਣ ਬਿਲਕੁਲ ਛੋਟੀ ਰਹਿ ਗਈ ਹੈ। ਮੇਰਾ ਖਿਆਲ ਕੋਈ 10 ਮਰਲੇ ਰਹਿ ਗਈ ਹੋਣੀ ਹੈ। ਤੇ ਜਗ੍ਹਾ ਬਹੁਤ ਜ਼ਿਆਦਾ, ਬਾਕੀ ਇਹਦੀ ਜਗ੍ਹਾ ਜਿਹੜੀ ਹੈ, ਜਿਸ ਵਕਤ ਤੁਹਾਡੇ ਬਜ਼ੁਰਗ ਇੱਥੇ ਹੁੰਦੇ ਸਨ, ਉਸ ਵਕਤ ਇਹ ਬਹੁਤ ਖੁੱਲਾ ਮੈਦਾਨ ਹੁੰਦਾ ਸੀ, ਬਹੁਤ ਸਾਰੀ ਜਗ੍ਹਾ ਹੁੰਦੀ ਸੀ ਇੱਥੇ। ਹਾਂਜੀ, ਦਰਖਤ ਵੀ ਹੁੰਦੇ ਸਨ। ਤੇ ਫਿਰ ਇੱਥੇ ਜਿਹੜਾ ਨਾ ਮੇਲਾ ਲੱਗਦਾ ਸੀ। ਮੇਲਾ ਹੁਣ ਵੀ ਲੱਗਦਾ, ਤੇ ਮੇਲਾ ਤਾਂ ਖੈਰ ਹੁਣ ਵੀ ਲੱਗਦਾ ਹੈ। ਤੇ ਜਿਸ ਵਕਤ ਤੁਹਾਡੇ ਵੱਡੇ ਵਡੇਰੇ ਇੱਥੇ ਹੁੰਦੇ ਸਨ, ਉਸ ਵਕਤ ਦੀਆਂ ਰੌਣਕਾਂ ਤੇ ਹੁਣ ਦੀ ਰੌਣਕ ਦੇ ਵਿੱਚ ਬੜਾ ਫਰਕ ਹੈ। ਹਾਂਜੀ ਬਿਲਕੁਲ ਇਸ ਤਰ੍ਹਾਂ। ਤੇ ਉਸ ਵਕਤ ਜਿਸ ਵਕਤ ਤੁਹਾਡੇ ਬਜ਼ੁਰਗ ਇੱਥੇ ਰਹਿੰਦੇ ਸਨ, ਉਹ ਮੁਹੱਬਤਾਂ, ਉਹ ਚਾਹਤਾਂ, ਉਹ ਖੇਡਾਂ, ਉਹ ਕਬੱਡੀਆਂ, ਕੁਸ਼ਤੀਆਂ, ਹੁਣ ਉਹ ਚੀਜ਼ਾਂ ਤਾਂ ਨਹੀਂ ਰਹਿ ਗਈਆਂ। ਤੇ ਬਾਕੀ ਤੁਹਾਡੀਆਂ ਯਾਦਾਂ ਜਿਹੜੀਆਂ ਇਸ ਦਰਬਾਰ ਦੇ ਨਾਲ ਜੁੜੀਆਂ ਹੋਈਆਂ ਨੇ। ਤੇ ਇਹ ਵੀਡੀਓ ਖਸੂਸੀ ਤੌਰ ਤੇ ਰਾਣਾ ਸ਼ਾਹ ਸਾਹਿਬ ਨੇ ਕਿਹਾ ਜੀ, ਜਤਿੰਦਰ ਭਾਈ ਦੀ ਤਰਫੋਂ ਫਰਮਾਇਸ਼ ਹੈ ਕਿ ਵੀਡੀਓ ਜਿਹੜੀ ਹੈ ਨਾ ਸਾਡੇ ਇਹ ਬਾਬਾ ਜੀ ਆਲਮ ਸ਼ਾਹ ਸਾਹਿਬ ਦੀ ਦਰਬਾਰ ਦੀ ਇਹ ਲਾਜ਼ਮੀ ਬਣਾ ਕੇ ਭੇਜਿਆ ਜੀ। ਤੇ ਇਹ ਜੀ ਜਿੱਥੇ ਤੁਹਾਡੇ ਵੱਡਿਆਂ ਦੀਆਂ ਇੱਥੇ ਕਦਮ ਲੱਗੇ ਨੇ, ਤੇ ਇੱਥੇ ਆ ਕੇ ਚਿਰਾਗਾਂ ਕਰਦੇ ਹੁੰਦੇ ਸਨ। ਤੇ ਇਹ ਇੱਥੇ ਆ ਕੇ ਫਿਰ ਉਹ ਆਪਣੀ ਜਿਹੜੀ ਹੈ ਨਾ ਉਹ ਨਜ਼ਰੀਏ ਦੇ ਮੁਤਾਬਕ ਦੁਆ ਕਰਦੇ ਸਨ ਤੇ ਮੰਨਤਾਂ ਮੰਨਦੇ ਹੁੰਦੇ। ਹੁਣ ਦੱਸੋ ਜੀ, ਇਹ ਜਿਹੜਾ ਨਾ ਪਿੰਡ ਦਾ ਜਿਹੜਾ ਪਿੰਡ ਇੱਧਰ ਸੀ, ਇਹ ਜਿਹੜੀ ਬਾਅਦ ਚ ਬਣੀ ਹੈ। ਜਿੰਨਾ ਵੀ ਘਰ ਹੁਣ ਪਿੰਡ ਬਹੁਤ ਵੱਡਾ ਹੋ ਗਿਆ, ਸਿਰਫ ਪਿੰਡ ਇਸ ਗਲੀ ਦੇ ਨਾ ਇਸ ਤਰ੍ਹਾਂ ਕਰਕੇ ਉੱਤੋਂ ਦੀ ਘੁੰਮਦਾ ਹੁੰਦਾ ਸੀ ਘੋੜਾ। ਇਹ ਇਧਰ ਨੂੰ? ਹਾਂਜੀ। ਅੱਛਾ, ਇਸ ਤਰ੍ਹਾਂ ਕਰਕੇ ਨਾ ਫਿਰ ਇਧਰ ਨੂੰ ਚੱਲ ਜਾਂਦਾ, ਫਿਰ ਇਸ ਤਰ੍ਹਾਂ ਜਾਂਦਾ ਸੀ? ਨਹੀਂ, ਇਹ ਜਿਹੜਾ ਨਾ ਉਹ ਸਾਹਮਣੇ ਬਾਜ਼ਾਰ ਹੈ, ਫਿਰ ਇਸ ਤਰ੍ਹਾਂ ਹੋ ਗਿਆ। ਪਿੰਡ ਹੀ ਛੋਟਾ ਜਿਹਾ ਸੀ, ਏਡਾ ਵੱਡਾ ਪਿੰਡ ਨਹੀਂ ਸੀ ਇਹ। ਅੱਛਾ। ਤੇ ਇਹਦੇ ਇਰਦ ਗਿਰਦ ਘੋੜਾ ਦੌੜਦਾ ਹੁੰਦਾ ਸੀ, ਸੁਣਨ ਚ ਆਇਆ। ਅੱਛਾ ਜੀ। ਤੇ ਬਾਕੀ ਆ ਸਾਰੀ ਆਬਾਦੀ ਬਾਹਰ ਹੋ ਗਈ। ਹੁਣ ਜਿੱਡਾ ਕੁ ਪਿੰਡ ਉਹਦੇ ਨਾਲੋਂ ਜ਼ਿਆਦਾ ਆਬਾਦੀ ਬਾਹਰ ਹੈ। ਸਹੀ। ਹਾਂਜੀ।
ਇਹਨੂੰ ਸ਼ਮਸ਼ਾਨ ਘਾਟ ਕਹਿੰਦੇ ਨੇ। ਹਾਂਜੀ ਹਾਂਜੀ ਇੱਧਰ ਸਾਹਮਣੇ ਇੱਥੋਂ ਐ ਨਹੀਂ ਹੋਵਾਂਗੇ ਇਹਨਾਂ ਦੇ ਸਾਹਮਣੇ ਗਿਰਜਾ ਨਜ਼ਰ ਆਉਂਦਾ। ਅੱਛਾ ਇੱਥੇ ਕਰਕੇ ਮੜੀਆਂ ਹੁੰਦੀਆਂ ਸਨ। ਇਹ ਸਾਈਆਂ ਦੀ ਛੱਟੀ ਹੈ ਤੇ ਇਹ ਇੱਥੇ ਮੜੀਆਂ ਹੁੰਦੀਆਂ ਅੱਛਾ ਇਹ ਬੱਚਿਆਂ ਦਾ ਸਕੂਲ ਹੈ। ਇਹ ਬੱਚਿਆਂ ਦਾ ਸਕੂਲ ਹੈ। ਅੱਛਾ ਤੇ ਇਹਨਾਂ ਦਾ ਸ਼ਮਸ਼ਾਨ ਘਾਟ ਜਿੱਥੇ ਆਪਣੇ ਮੁਰਦਿਆਂ ਨੂੰ ਜਲਾਉਂਦੇ ਸਨ। ਹਾਂ ਇਹ ਜਿਹੜੀ ਇਹ ਜਗ੍ਹਾ ਜੇ ਅੱਛਾ ਇਹ ਜਗ੍ਹਾ ਇਹ ਜਗ੍ਹਾ ਜਿਹੜੀ ਹੈ ਸਕੂਲ ਤੋਂ ਬਾਅਦ 'ਚ ਹੀ ਬਣਿਆ ਪਾਰਟੀਸ਼ਨ। ਬਾਅਦ 'ਚ ਬਣਿਆ ਹੈ। ਹਾਂਜੀ ਉਸ ਤੇ ਤੋਂ ਬਾਅਦ ਇਹ ਜਿਹੜੀ ਜਗ੍ਹਾ ਨਾ ਆਬਾਦੀ ਸਾਰੀ ਬਾਅਦ 'ਚ ਬਣੀ ਹੈ। ਮੈਂ ਵੇਖਿਆ ਇੱਥੇ ਛੱਪੜ ਸੀ ਤੇ ਆਪਣਾ ਖੁੱਲੀ ਜਗ੍ਹਾ ਪਈ ਹੋਈ ਅੱਛਾ ਇੱਕ ਮਕਾਨ ਵੀ ਨਹੀਂ ਸੀ। ਠੀਕ ਹੈ ਤੇ ਇਧਰਲੀ ਸਾਈਡ ਤੇ ਜੋੜ ਸੀ ਤੇ ਇਹਦੇ ਨਾਲ ਹੀ ਜਿਹੜਾ ਨਾ ਉਹ ਸ਼ਮਸ਼ਾਨ ਘਾਟ ਮੜੀਆਂ ਜਿਹਨੂੰ ਕਿਹਾ ਜਾਂਦਾ ਹੈ ਜਾਂ ਜਿੱਥੇ ਮੁਰਦੇ ਹਿੰਦੂ ਔਰ ਸਿੱਖ ਇੱਥੇ ਆਪਣੇ ਮੁਰਦੇ ਜਲਾਉਂਦੇ ਹੁੰਦੇ ਸਨ। ਇਹ ਉਹ ਏਰੀਆ ਤੇ ਇਹ ਨਾਲ ਤੇ ਸਾਈਆਂ ਦੀ ਠੱਠੀ ਹੈ ਇੱਥੇ ਗਿਰਜਾ ਵੀ ਹੈ। ਅੱਛਾ ਇਧਰਲੀ ਸਾਈਡ ਤੇ ਈਸਾਈਆਂ ਦੀ ਉਹ ਬਸਤੀ ਹੈ ਨਾਲ ਹੀ ਉਹਨਾਂ ਦਾ ਜਿਹੜਾ ਨਾ ਉਹ ਗਿਰਜਾ। ਇਹਨਾਂ ਦੇ ਕੰਮ ਕਰਦੇ ਸਨ। ਅੱਛਾ ਇਹ ਗਿਰਜਾ ਇੱਥੇ ਗਿਰਜਾ ਸਾਹਮਣੇ ਠੀਕ ਇਹ ਵਾਲਾ ਇਹ ਈਸਾਈਆਂ ਦੀ ਬਸਤੀ ਹੈ ਜੀ। ਇਹ ਗਿਰਜਾ ਇਹ ਇਹਨਾਂ ਦਾ ਚਰਚ ਹੈ ਈਸਾਈਆਂ ਦਾ ਤੇ ਇਹ ਈਸਾਈ ਜਿਹੜੇ ਹਾਂਜੀ ਤੇ ਇਹ ਈਸਾਈ ਜਿਹੜੇ ਨੇ ਉਸ ਵਕਤ ਇਹਨਾਂ ਚੌਧਰੀਆਂ ਦੇ ਕੰਮ ਸ਼ਮ ਜਿਹੜਾ ਨਾ ਉਹ ਕਰਦੇ ਹੁੰਦੇ ਸਨ। ਤੇ ਇਹ ਵੀ ਆਪਣੇ ਬਜ਼ੁਰਗਾਂ ਨੂੰ ਯਾਦ ਕਰਦੇ ਨੇ ਜਿਹੜੇ ਜਿਨ੍ਹਾਂ ਦੇ ਨਾਲ ਇਹ ਕੰਮ ਕਰਦੇ ਰਹੇ ਨੇ ਤੇ ਉਹ ਵੀ ਇਹਨਾਂ ਦੀਆਂ ਗੱਲਾਂ ਕਰਦੇ ਹੋਣਗੇ ਜਿੰਨੀ ਦੇਰ ਵੀ ਉਹ ਜੀਂਦੇ ਨੇ ਕਿ ਫਲਾਣਾ ਸਾਈ ਸਾਡਾ ਕੰਮ ਸੀ। ਹਾਂਜੀ ਇਹ ਨਿਧਾਨ ਸਿੰਘ ਦਾ ਘਰ ਅਜੇ ਵੀ ਬਣਿਆ ਹੋਇਆ ਜੇ। ਸਿਰਫ ਇਹ ਬੰਦਾ ਇੱਕ ਮੈਂਟਲ ਰਹਿੰਦਾ ਜੇ। ਅੱਛਾ ਉਹਦਾ ਦਰਵਾਜ਼ਾ ਨਹੀਂ ਖੋਲਣਾ ਨਹੀਂ ਤਾਂ ਮੈਂ ਤੁਹਾਨੂੰ ਅੰਦਰ ਦਾ ਵਿਜ਼ਿਟ ਕਰਵਾ ਦੇਵਾਂ। ਅੱਛਾ। ਇਹ ਉਸ ਤਰ੍ਹਾਂ ਹੀ ਜੇ ਜਿਸ ਤਰ੍ਹਾਂ ਦਾ ਬਿਲਕੁਲ ਬਣਿਆ ਹੋਇਆ ਸੀ ਨਾ ਉਸ ਤਰ੍ਹਾਂ ਦਾ ਹੀ ਹੈ। ਉਹ ਵਾਈਟ ਘਰ ਇਹ ਜਿਹੜੀ ਜਗ੍ਹਾ ਇਹ ਸਾਰੀ ਜਿਹੜੀ ਨਾ ਦੁਬਾਰਾ ਇਹਨਾਂ ਨੇ ਬਿਲਡਿੰਗ ਬਣਾਈ ਸੀ। ਅੱਛਾ ਜੀ ਇਹਦੇ ਨਿਧਾਨ ਸਿੰਘ ਦੇ ਜਿਹੜੇ ਸਨ ਨਾ 5 ਪੁੱਤਰ ਸਨ। ਅੱਛਾ ਜੀ ਇਹ ਜਿਸ ਦੇ ਨਾਲ ਮੇਰੀ ਗੱਲ ਹੁੰਦੀ ਹੈ ਨਾ ਜਤਿੰਦਰ ਉਹ ਅਮਰਤ ਸਿੰਘ ਦਾ ਪੜਪੋਤਾ ਹੈ। ਅੱਛਾ ਅੱਛਾ ਤੇ ਨਿਧਾਨ ਸਿੰਘ ਜਿਹੜਾ ਸੀ ਨਾ ਇੱਥੇ ਹੀ ਫੌਤ ਹੋ ਗਿਆ ਸੀ। ਇਹ ਸੀੜੀ ਲੱਗੀ ਹੋਈ ਹੈ ਨਾਲ ਹਾਂ ਹਾਂ ਇਹਦੇ ਉੱਤੇ ਚੜਿਆ ਤੇ ਵਾਪਸ ਜਦੋਂ ਉਤਰਿਆ ਨਾ ਥੱਲੇ ਤੇ ਉਹ ਤਿਲਕ ਕੇ ਕਿਤੇ ਡਿੱਗ ਗਿਆ ਤੇ ਉਹਦੀ ਡੈਥ ਹੋ ਗਈ। ਅੱਛਾ ਫਿਰ ਜਿਸ ਟਾਈਮ ਗਏ ਸੀ ਉਹਦੇ 5 ਪੁੱਤਰ ਗਏ ਹੋਏ ਸੀ। ਅੱਛਾ ਇਹ ਇਹਨਾਂ ਦੇ ਵਾੜੇ ਸਨ। ਇਹ ਅੱਛਾ ਇਹ ਤੇ ਡੰਗਰਾਂ ਦੇ ਵਾੜੇ ਸਾਰੇ ਇੱਧਰ। ਹਾਂਜੀ ਜਿਹੜਾ ਤਖਤ ਪੋਸ਼ ਹੁੰਦਾ ਨਾ ਤਖਤ ਪੋਸ਼ ਜਿੱਥੇ ਬਾਬਾ ਪੱਗ ਬੰਨ੍ਹ ਕੇ ਤੇ ਬਹਿੰਦਾ ਹੁੰਦਾ ਸੀ। ਹਾਂਜੀ ਆਹ ਜਿਹੜਾ ਗੇਟ ਲੱਗਿਆ ਹੋਇਆ ਨਾ ਜੀ ਅੱਛਾ ਇਹ ਗੇਟ ਦੇ ਨਾਲ ਇੱਕ ਬੋਰਡ ਹੁੰਦਾ ਸੀ। ਅੱਛਾ ਜੀ ਉਹ ਬੋਰਡ ਦੇ ਥੱਲੇ ਬੈਠਾ ਹੁੰਦਾ ਸੀ ਅੱਛਾ ਉਹਨਾਂ ਦਾ ਜਿਹੜਾ ਬਜ਼ੁਰਗ ਸੀ, ਸਰਦਾਰ ਸੀ ਕੋਈ। ਤੇ ਉਹ ਇਹ ਜਿਹੜੇ ਨਾ ਇਹਨਾਂ ਦੇ ਜਿੰਨੇ ਵੀ ਸੀ ਮੱਝਾਂ ਮੁੱਝਾਂ ਦਾ ਜਿੰਨਾ ਵੀ ਕੋਈ ਰੱਖਣ ਰਖਾਉਣ ਵਾਲਾ ਉਹ ਸੀ। ਤੇ ਬਾਕੀ ਆ ਇਹ ਗਲੀ ਉੱਤੇ ਚਲੀ ਜਾਂਦੀ ਹੈ। ਇਹ ਇਧਰਲੇ ਪਾਸੇ ਕੋਈ ਆਬਾਦੀ ਨਹੀਂ ਸੀ। ਇਧਰਲੇ ਪਾਸੇ ਆਬਾਦੀ ਸੀ। ਇਹ ਘਰ ਸੀ ਜੀ ਨਿਧਾਨ ਸਿੰਘ ਦਾ। ਤੇ ਹੁਣ ਇਸ ਟਾਈਮ ਦਰਵਾਜ਼ਾ ਲੱਗਿਆ ਹੋਇਆ ਤੇ ਇਹ ਵੇ ਕਿ ਇਹਨਾਂ ਨੂੰ ਮੈਂ ਅੰਦਰੋਂ ਖੋਲ ਕੇ ਨਹੀਂ ਵਿਖਾ ਸਕਿਆ ਤੇ ਮੈਂ ਜਿਹੜਾ ਨਾ ਇਸ ਗੱਲ ਦੀ ਮਾਜ਼ਰਤ ਕਰਨਾ। ਤੇ ਜਿਸ ਟਾਈਮ ਵੀ ਆਪਣਾ ਇਹ ਦਰਵਾਜ਼ਾ ਖੁੱਲਿਆ ਤੇ ਖੁੱਲ ਕੇ ਮੈਂ ਨਾ ਇਹਨਾਂ ਨੂੰ ਵੀਡੀਓ ਭੇਜਾਂਗਾ ਮਾਸਟਰ ਹੋਰਾਂ ਨੂੰ। ਤੇ ਜਤਿੰਦਰ ਭਾਜੀ ਆਪਣਾ ਤੁਹਾਡਾ ਇਹ ਆਧਾਰ ਰਹਿ ਗਿਆ ਇਨਸ਼ਾਅੱਲਾ ਮੈਂ ਇਹ ਜਲਦੀ ਤਾਰ ਦਾਂਗਾ ਜੀ। ਅੱਛਾ ਭੈਣ ਜੀ ਭਾਈ ਜੀ ਇਹ ਹੈਗਾ ਜੀ ਭੈਣ ਜੋਗਿੰਦਰ ਜੀ। ਇਹ ਜਿਹੜਾ ਨਾ ਭੈਣ ਜੋਗਿੰਦਰ ਕੌਰ ਜੀ ਇਹ ਵਾਲਾ ਜਿਹੜਾ ਨਾ ਇਹ ਮਗਰਬ ਪਾਸੇ ਲਹਿੰਦੇ ਪਾਸੇ ਇਹ ਵਾਲਾ ਮਿਰਜ਼ਾ ਵਿਰਕਾਂ ਦੇ ਅੰਦਰ ਲਹਿੰਦੇ ਪਾਸੇ ਇਹ ਵਾਲਾ ਛੱਪੜ ਹੈ। ਤੇ ਮੈਂ ਹੁਣ ਜਾ ਰਿਹਾ ਮਿਰਜ਼ਾ ਵਿਰਕਾਂ ਦਾ ਤੁਹਾਨੂੰ ਵਿਊ ਕਰਾਉਣ ਵਾਸਤੇ। ਇੱਧਰ ਦੇਖੋ ਨਾ ਦੂਰ ਦੂਰ ਤੱਕ ਜਿਹੜਾ ਨਾ ਉਹ ਆਬਾਦੀ ਹੋ ਗਈ ਹੈ। ਤੇ ਇੱਕ ਇਹ ਸੜਕ ਜਾਂਦੀ ਹੈ ਮਿਰਜ਼ਾ ਵਿਰਕਾਂ ਨੂੰ। ਜਿਸ ਵਕਤ ਤੁਹਾਡੇ ਬਜ਼ੁਰਗ ਵੱਡ ਵਡੇਰੇ ਇੱਥੇ ਹੁੰਦੇ ਸਨ ਉਸ ਵਕਤ ਆਬਾਦੀ ਇੱਥੇ ਘੱਟ ਹੁੰਦੀ ਸੀ। ਤੇ ਹੁਣ ਤੁਸੀਂ ਦੇਖੋ ਕਿ ਕਿੰਨੀ ਦੂਰ ਤੱਕ ਜਿਹੜੀ ਹੈ ਨਾ ਉਹ ਆਬਾਦੀ ਚਲੇ ਗਈ ਹੈ। ਬਹੁਤ ਘਰ ਬਣ ਗਏ ਨੇ ਸੋਹਣੇ ਸੋਹਣੇ ਤੇ ਕੋਠੀਆਂ ਬਣ ਗਈਆਂ ਨੇ। ਤੇ ਇਹ ਜਿਹੜੀ ਸੜਕ ਹੈ ਨਾ ਇਹ ਜਾਂਦੀ ਹੈ ਅੱਲਾ ਤੁਹਾਡਾ ਭਲਾ ਕਰੇ ਸ਼ਿਵਪੁਰੇ ਸ਼ਹਿਰ ਨੂੰ। ਉਹਨਾਂ ਰਸਤਿਆਂ ਤੇ ਜਿਹੜੇ
ਸ਼ੇਖੂਪੁਰੇ ਸ਼ਹਿਰ ਨੂੰ ਜਾਂਦੇ ਸਨ, ਬਜ਼ੁਰਗ ਤੁਹਾਡੇ ਚੱਲਦੇ ਹੁੰਦੇ ਸਨ ਆਪਣੇ ਅਨਾਜ ਵਾਸਤੇ, ਖਰੀਦੋ ਫਰੋਖਤ ਵਾਸਤੇ, ਸ਼ਹਿਰ ਦੇ ਅੰਦਰ ਜਾ ਕੇ ਸੌਦਾ ਸਰਫ ਲੈਣ ਵਾਸਤੇ, ਸ਼ਾਦੀਆਂ ਵਿਆਹਾਂ ਦਾ ਸਮਾਨ ਲੈਣ ਵਾਸਤੇ ਇਹ ਖਰੀਦੋ ਫਰੋਖਤ ਜਿਹੜੇ ਨੇ ਉਹ ਜਾ ਕੇ ਕਰਦੇ ਹੁੰਦੇ ਸਨ। ਤੇ ਇਹ ਜਿਹੜਾ ਨਾ ਹੁਣ ਦੇਖੋ ਕਿੰਨੀ ਖੂਬਸੂਰਤ ਸੜਕ ਬਣ। ਲਓ ਭੈਣ ਜੀ, ਤੁਹਾਡੀ ਖੁਸ਼ੀ ਵਾਸਤੇ ਮੈਂ ਲੰਬਾ ਸਫ਼ਰ ਕੀਤਾ ਤੇ ਤੁਹਾਡਾ ਪਿੰਡ, ਤੁਹਾਡੇ ਬਜ਼ੁਰਗਾਂ ਦਾ ਪਿੰਡ ਤੁਹਾਨੂੰ ਦਿਖਾਇਆ, ਤੇ ਮੇਰੇ ਵਾਸਤੇ ਬਹੁਤ ਜ਼ਿਆਦਾ ਦੁਆਵਾਂ ਕਰਿਆ ਜੇ। ਤੁਹਾਡਾ ਭਲਾ ਹੋਵੇ, ਤੁਸੀਂ ਵੀ ਖੁਸ਼ ਰਹੋ, ਅਸੀਂ ਵੀ ਖੁਸ਼ ਰਹੀਏ। ਤੇ ਜਿਹੜੇ ਭਰਾ ਨੇ ਇੰਡੀਆ ਦੇ ਵਿੱਚ ਇਹ ਵੀਡੀਓ ਦੇਖਣ, ਉਹ ਲਾਜ਼ਮੀ ਕਮੈਂਟਸ ਕਰਿਓ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ, ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟਸ ਦੇ ਕੇ ਤੇ ਨਾਲ ਹੀ ਘੰਟੀ ਦਾ ਬਟਨ ਦਬਾ ਦਿਓ। ਤੇ ਬਾਕੀ ਜਿਹੜੇ ਚੜ੍ਹਦੇ ਪੰਜਾਬ ਦੇ ਵਿੱਚ ਸਰਦਾਰ ਵੀਰ ਜਾਂ ਹਿੰਦੂ ਰਹਿੰਦੇ ਨੇ, ਉਹਨਾਂ ਦੇ ਅਗਰ ਕੋਈ ਪਿੰਡ ਪਾਕਿਸਤਾਨ ਦੇ ਵਿੱਚ ਹੈ ਨੇ ਜਿੱਥੇ ਉਹਨਾਂ ਦੇ ਬਜ਼ੁਰਗ ਰਹਿੰਦੇ ਸਨ, ਉਹ ਆਪਣੇ ਪਿੰਡ ਦਾ ਨਾਮ, ਆਪਣੇ ਬਾਪੂ ਦਾ ਨਾਮ, ਆਪਣੇ ਦਾਦੇ ਦਾ ਨਾਮ ਉਹ ਲਿਖ ਕੇ ਤੇ ਮੈਨੂੰ ਸੈਂਡ ਕਰ ਦਿਓ, ਤਾਂ ਕਿ ਮੈਂ ਇਸੇ ਤਰ੍ਹਾਂ ਹੀ ਤੁਹਾਡੇ ਬਜ਼ੁਰਗਾਂ ਦਾ ਪਿੰਡ, ਉਹਨਾਂ ਦੇ ਖੂਹ, ਹਵੇਲੀਆਂ, ਗੁਰਦੁਆਰਾ ਤੁਹਾਨੂੰ ਦਿਖਾ ਸਕਾਂ ਤੇ ਤੁਹਾਡੇ ਮਨ ਨੂੰ ਸ਼ਾਂਤੀ ਹੋਵੇ। ਤੇ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਰੱਬ ਰਾਖਾ, ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜੇ। ਬਹੁਤ ਬਹੁਤ ਸ਼ੁਕਰੀਆ।